अस्सलाम वालेकुम नाज़रीन। प्रोग्राम गुड़ी गल लतीफ़ चौधरी ਦੇ ਨਾਲ ਮੈਂ ਆ ਤੁਹਾਡਾ ਮੇਜ਼ਬਾਨ ਐਸਨ ਕਾਮਰੇ। ਸਭ ਤੋਂ ਪਹਿਲੇ ਤੇ ਅਜੀਤ ਦਾ ਮੌਕਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਸਾਡੀ ਗੁੜੀ ਗੱਲ ਦੀ ਪੂਰੀ ਟੀਮ ਵੱਲੋਂ ਬਹੁਤ ਈਦ ਮੁਬਾਰਕ। ਨਾਜ਼ਰੀਨ, ਤੁਸੀਂ ਸਾਨੂੰ ਹਮੇਸ਼ਾ ਦੇਖਿਆ ਹੈ ਕਿ ਅਸੀਂ ਆਪਣੇ ਸਟੂਡੀਓ ਤੋਂ ਪ੍ਰੋਗਰਾਮ ਕਰਨੇ ਆ ਤੇ ਲਤੀਫ ਚੌਧਰੀ ਸਾਹਿਬ ਦੇ ਨਾਲ ਗੁੜੀਆਂ ਗੱਲਾਂ ਕਰਨੇ ਆ, ਲੇਕਿਨ ਅੱਜ ਚੁੱਕੇ ਈਦ ਦਾ ਮੌਕਾ ਤੇ ਈਦ ਦੀ ਖੁਸ਼ੀਆਂ ਵੰਡਣ ਲਈ ਅੱਜ ਅਸੀਂ ਹਾਜ਼ਰ ਹੋਏ ਹਾਂ ਪਾਕਿਸਤਾਨ ਦੇ ਇੱਕ ਬਹੁਤ ਹੀ ਵਰਸਟਾਈਲ ਤੇ ਫੇਮਸ ਪਰਸਨੈਲਿਟੀ ਜਿਹੜੇ ਸਾਡੇ ਵੀ ਫੇਵਰੇਟ ਰਹੇ ਨੇ। ਅਸੀਂ ਬਚਪਨ ਤੋਂ ਉਹਨਾਂ ਦੇ ਗਾਣੇ ਸੁਣ ਕੇ ਜਿਹੜਾ ਅਸੀਂ ਸਾਡੀ ਸਾਰੀ ਮੈਮਰੀਜ਼ ਜਿੰਨੀਆਂ ਵੀ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਗੂੰਜਦੀ ਹੈ ਤੇ ਉਹਨਾਂ ਕੋਲ ਅਸੀਂ ਹਾਜ਼ਰ ਹੋਏ ਹਾਂ। ਔਰ ਉਸ ਤੋਂ ਇਲਾਵਾ ਵੇ ਕਿ ਉਹ ਪਾਕਿਸਤਾਨ ਦੇ ਇੱਕ ਮਾਇਨਾਜ਼ ਪੋਲੀਟੀਸ਼ੀਅਨ ਵੀ ਨੇ ਔਰ ਗੁਜ਼ਸ਼ਤਾ ਕਈ ਦਹਾਈਆਂ ਤੋਂ ਪੋਲੀਟਿਕਸ ਦੇ ਵਿੱਚ ਆਪਣਾ ਕਿਰਦਾਰ ਅਦਾ ਕਰ ਰਹੇ ਨੇ। ਬਿਲਕੁਲ ਤੁਸੀਂ ਠੀਕ ਪਹੁੰਚੇ ਹੋ ਜਨਾਬ। ਅਸੀਂ ਗੱਲ ਕਰ ਰਹੇ ਹਾਂ ਚੇਅਰਮੈਨ ਪਾਕਿस्तान ਬਰਾਬਰੀ ਪਾर्टी जनाब जवाद अहमद साहब। उन्होंने खुश आमदीद कहना। जवाद साहब अस्सलाम वालेकुम। बहुत शुक्रिया जी, बड़ी मेहरबानी। अस्सलाम वालेकुम ਤੁਹਾਨੂੰ ਵੀ ਤੇ तमाम ਵੇਖਣ ਵਾਲਿਆਂ ਨੂੰ ਚੌਪਾਲ ਦੇ ਈਦ ਮੁਬਾਰਕ। खैर मुबारक जी। ਤੇ ਲਤੀਫ ਚੌਧਰੀ ਸਾਹਿਬ, हाँ जी ਈਦ ਦਾ ਮੌਕਾ ਹੈ, ਜਵਾਦ ਸਾਹਿਬ ਕੋਲ ਅਸੀਂ ਹਾਜ਼ਰ ਹੋਏ ਹਾਂ ਤੇ ਥੋੜੀਆਂ ਗੱਲਾਂ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਜੀ। ਹਾਂਜੀ ਜਵਾਦ ਸਾਹਿਬ, ਪਹਿਲੇ ਤੇ ਬਹੁਤ ਤੁਹਾਨੂੰ ਈਦ ਮੁਬਾਰਕ ਹੋਵੇ ਤੇ ਅਸੀਂ ਇਹੋ ਹੀ ਤੁਹਾਡੇ ਕੋਲੋਂ ਵੀ ਤਵੱਕਾ ਕਰਦੇ ਹਾਂ ਕਿ ਵੀ ਤੁਸੀਂ ਅੱਲਾ ਦੇ ਫਜ਼ਲ ਔਰ ਕਰਮ ਨਾਲ ਸਿਹਤਮੰਦ ਹੋਵੋਗੇ। ਬਹੁਤ ਸ਼ੁਕਰੀਆ। ਖੁਸ਼ੀਆਂ ਆਪਣੇ ਘਰਦਿਆਂ ਦੇ ਨਾਲ ਉਹਨਾਂ ਸਭ ਦੇ ਨਾਲ ਅੱਛੇ ਤਰੀਕੇ ਨਾਲ ਮਨਾ ਰਹੇ ਹੋਵੋਗੇ। ਤੇ ਅਸੀਂ ਫਿਰ ਹੁਣ ਗੁਫ਼ਤਗੂ ਦਾ ਆਗਾਜ਼ ਕਰ ਦਈਏ। ਮੈਂ ਤੇ ਬੜਾ ਖੁਸ਼ ਹਾਂ ਕਿ ਤੁਸੀਂ ਆਏ ਹੋ। ਤੁਸੀਂ ਬੜੇ ਜ਼ਬਰਦਸਤ ਮੁਸਤਨਦ ਜਰਨਲਿਸਟ ਹੋ ਬੜੀ ਮਿਹਰਬਾਨੀ। ਤੇ ਦੂਜਾ ਇਹ ਵੀ ਕਿ ਤੁਹਾਡਾ ਨਾਮ ਵੀ ਲਤੀਫ ਹੈ ਤੇ ਲਤੀਫ ਈਦ ਨਾਲ ਚੱਲਦੀ ਹੈ। ਲਤੀਫ ਗੱਲਾਂ ਦੀ ਈਦ, ਹਰਫੇ ਲਤੀਫ। ਹਾਂ ਠੀਕ ਹੈ ਨਾ ਜੀ। ਤੇ ਅਸੀਂ ਥੋੜੀਆਂ ਖੱਟੀਆਂ ਮਿੱਠੀਆਂ ਵੀ ਕਰਾਂਗੇ ਗੱਲਾਂ ਤੇ ਫਿੱਕੀਆਂ ਵੀ ਹੋ ਸਕਦੀਆਂ ਵਿੱਚੋਂ ਹੋਣਗੀਆਂ ਤੇ ਮਿਲਦੀਆਂ ਜੁਲਦੀਆਂ ਗੱਲਾਂ ਹੋਣਗੀਆਂ ਤਾਂ ਕੁਝ ਤਲਖ ਵੀ ਹੋ ਸਕਦੀ ਹੈ, ਕੁਝ ਸ਼ੀਰੀ ਵੀ ਹੋ ਸਕਦੀਆਂ ਨੇ। ਤੇ ਅਗਰ ਤੁਸੀਂ ਇਜਾਜ਼ਤ ਦਿਓ ਤੇ ਅਸੀਂ ਤੁਹਾਡਾ ਪਹਿਲਾ ਕੁਐਸਚਨ ਪੁੱਟ ਕਰ ਲਈਏ ਕਿਉਂਕਿ ਤੁਹਾਡੇ ਗੁੱਸੇ ਤੋਂ ਵੀ ਡਰ ਲੱਗਦਾ ਹੈ। ਪਲੀਜ਼ ਕਿਉਂਕਿ ਅੱਜ ਕੱਲ ਬੜਾ ਕੰਟਰੋਵਰਸੀ ਹੋਈ ਹੈ। ਤੁਸੀਂ ਉਠਾ ਵੀ ਦਿੰਦੇ ਹੋ। ਤੁਸੀਂ ਖੱਟੀਆਂ ਮਿੱਠੀਆਂ ਦੀ ਗੱਲਾਂ ਕਰ ਰਹੇ ਹੋ ਤੇ ਈਦ ਮੈਂ ਕਿਹਾ ਪਹਿਲੇ ਮਿੱਠੀਆਂ ਤੋਂ ਸ਼ੁਰੂ ਕਰ ਲਈਏ। ਹਾਂਜੀ ਅੱਛਾ ਸਰ, ਜਵਾਦ ਸਾਹਿਬ, ਪਹਿਲੇ ਤੇ ਤੁਸੀਂ ਇਹ ਦੱਸੋ ਕਿ ਕੋਈ ਆਪਣਾ ਤੁਸੀਂ ਬਚਪਨ ਦਾ ਕੋਈ ਦੱਸੋ ਕਿ ਈਦ ਤੁਸੀਂ ਬਚਪਨ 'ਚ ਕਿਸ ਤਰ੍ਹਾਂ ਗੁਜ਼ਾਰਦੇ ਸੀ ਤੇ ਅੱਜ ਦੀ ਈਦ ਵਿੱਚ ਜਿਹੜੇ ਤੁਸੀਂ ਅੱਜ ਜਿਸ ਮੁਕਾਮ ਤੇ ਹੋ ਇਹਦੇ 'ਚ ਤੇ ਜਿਹੜਾ ਵਕਤ ਗੁਜ਼ਰਿਆ ਇਹਦੇ 'ਚ ਕੀ ਫਰਕ ਤੁਸੀਂ ਸਮਝਦੇ ਹੋ? ਆਪਣੀ ਪੁਰਾਣੀਆਂ ਯਾਦਾਂ ਜੋ ਕੋਈ ਛੋਟੀ ਮੋਟੀ ਸਾਡੇ ਨਾਲ ਸ਼ੇਅਰ ਕਰੋ। ਲਤੀਫ ਸਾਹਿਬ, ਮੈਂ ਤੇ ਕਿਉਂਕਿ ਲਾਹੌਰ ਦਾ ਹੀ ਜੰਮਪਲਾਂ ਦੇ ਇੱਥੇ ਮੇਰੇ ਨਨਿਆਲ ਤੇ ਦਿਆਲ ਦੋਨੋਂ ਨੇ ਤੇ ਜਦੋਂ ਈਦ ਹੁੰਦੀ ਸੀ ਬਚਪਨ ਵਿੱਚ ਸਾਡੀ ਤੇ ਅਸੀਂ ਪਹਿਲੇ ਤਾਂ ਦਿਆਲ ਜਾਂਦੇ ਸੀ, ਦਾਦਾ ਦਾਦੀ ਦੇ ਕੋਲ ਈਦ ਮਨਾਉਂਦੇ ਸੀ। ਉੱਥੇ ਸਾਡੇ ਮੇਰੇ ਫਾਦਰ ਦੀ ਬੜੀ ਵੱਡੀ ਫੈਮਿਲੀ ਹੈ। ਉਹਨਾਂ ਦੀ ਹਾਂਜੀ ਉਹਨਾਂ ਦੇ 5 ਭਰਾ ਸਨ ਸਾਰੇ ਤੇ ਨਾਲ 7 ਸਾਡੀ ਫੁੱਫੀਆਂ ਨੇ ਤੇ ਉਹ ਕਾਫੀ ਵੱਡਾ ਕੁੰਭਾ ਹੈ। ਹਾਂ, ਤੇ ਉਹਦੇ ਅੰਦਰ ਫਿਰ ਉਹਨਾਂ ਦੇ ਬੱਚੇ ਵੀ ਆਉਂਦੇ ਸੀ। ਅਸੀਂ ਉੱਥੇ ਬੜਾ ਇੰਜੋਏ ਕਰਦੇ ਸੀ, ਈਦੀਆਂ ਲੈਂਦੇ ਸੀ ਸਾਰੇ ਕੋਲੋਂ। ਉਹਦੇ ਬਾਅਦ ਅਸੀਂ ਚਲੇ ਜਾਂਦੇ ਸੀ ਆਪਣੇ ਨਾਨਕੇ ਤੇ ਸ਼ਾਮ ਨੂੰ ਉੱਥੇ ਜਾ ਕੇ ਕਦੀ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਸ਼ਾਮ ਨੂੰ ਤੇ ਅਗਲੇ ਦਿਨ ਚਲੇ ਗਏ ਤੇ ਉੱਥੇ ਫਿਰ ਸਾਡੀ ਨਾਨੀ ਜਾਨ ਨਾਨਾ ਜਾਨ ਸਾਰੇ ਇਹਨਾਂ ਸਾਰਿਆਂ ਦੇ ਨਾਲ ਸਾਡਾ ਵਕਤ ਗੁਜ਼ਰਦਾ ਸੀ। ਉੱਥੇ ਵੀ ਵੱਡੀ ਫੈਮਿਲੀ ਸੀ। ਮੇਰੇ ਜਿਹੜੇ ਸਨ 3 ਮਾਮੂ ਸਨ ਤੇ ਕੋਈ 4 ਖਾਲਾ ਸਨ ਤੇ ਬਹੁਤ ਹੀ ਜ਼ਬਰਦਸਤ ਤੇ ਬੜੀ ਉਹ ਹੈਪਨਿੰਗ ਕਿਸਮ ਦੀ ਈਦ ਹੁੰਦੀ ਸੀ। ਹਾਂਜੀ, ਬੱਚਿਆਂ ਨਾਲ ਬੜਾ ਪਿਆਰ ਮੁਹੱਬਤ ਖੇਲ ਤੇ ਕੂਦ ਉਹ ਸਾਰਾ ਚੱਲਦਾ ਸੀ ਤੇ ਵੱਡਿਆਂ ਨਾਲ ਉਹ ਸ਼ਫਕਤ ਤੇ ਪਿਆਰ ਦਾ ਤਾਲੁਕ। ਅੱਛਾ, ਸ਼ਰਾਰਤੀ ਸੀ ਜਾਂ ਬੜੇ ਗੁੱਸੇ ਵਾਲੇ ਸੀ ਜਾਂ ਬਚਪਨ ਤੋਂ ਕਿ ਜਾਂ ਕੋਈ ਬੜੇ ਪੜਾਕੂ ਕਿਸਮ ਦੇ ਸੀ, ਸ਼ਰੀਫ ਜੇ ਸੀ? ਮੇਰੇ ਵਾਲਿਦ ਸਾਹਿਬ ਤੇ ਵਾਲਿਦਾ ਸਾਹਿਬਾ ਦੱਸਦੇ ਸਨ ਕਿ ਮੈਂ ਉਂਝ ਤੇ ਉੱਤੋਂ ਵੇਖਣ ਵਿੱਚ ਬੜਾ ਮੈਂ ਸ਼ਰੀਫ ਬੱਚਾ ਤੇ ਸੰਜੀਦਾ ਬੱਚਾ ਲੱਗਦਾ ਸੀ, ਪਰ ਮੈਂ ਉਹ ਕਹਿੰਦੇ ਨੇ ਕਿ ਮੈਂ ਸ਼ਰਾਰਤਾਂ ਵੀ ਕਰਦਾ ਸੀ ਬਹੁਤ ਜ਼ਿਆਦਾ ਤੇ ਸ਼ਰਾਰਤਾਂ ਕਰਦਾ ਇਸ ਤਰ੍ਹਾਂ ਸੀ ਕਿ ਫੜਿਆ ਨਹੀਂ ਜਾਂਦਾ ਸੀ ਤੇ ਉਹ ਪਤਾ ਨਹੀਂ ਹੁਣ ਮੈਨੂੰ ਤੇ ਬਿਲਕੁਲ ਨਹੀਂ ਯਾਦ। ਉਹ ਦੇਖੋ ਨਾ ਕਿ ਅੱਜ ਦਾ ਤੇ ਉਹਦਾ ਦਾ ਫਰਕ ਦੱਸੋ ਕੋਈ। ਨਹੀਂ, ਵੈਸੇ ਪਕੜਾਈ ਤੇ ਚਾਹੇ ਸਾਹਿਬ ਹੁਣ ਵੀ ਨਹੀਂ ਦਿੰਦੇ। ਨਹੀਂ, ਮੈਂ ਅੱਜ ਦਾ ਵਕਤ ਤੇ ਕੁਝ ਪੁਰਾਣਾ ਕੀ ਸਮਝਦੇ ਹੋ ਕਿ ਅੱਜ ਦਾ ਦੇਖੋ ਹੁਣ ਤੇ ਤੁਸੀਂ 2026 ਚ ਮੇਰੇ ਨਾਲ ਬੈਠੇ ਹੋ, ਤੁਸੀਂ ਤਸ਼ਰੀਫ ਲਿਆਏ ਹੋ, ਬੜੀ ਖੁਸ਼ੀ ਦੀ ਗੱਲ ਹੈ। ਤੇ ਮੇਰੇ ਵਾਲਦੈਨ ਦੋਨੋਂ ਨਹੀਂ ਰਹੇ। ਪਹਿਲੇ ਮੇਰੀ ਵਾਲਦਾ ਸਾਹਿਬ 2008 ਵਿੱਚ ਫੌਤ ਹੋ ਗਏ, ਫਿਰ 2023 ਵਿੱਚ ਮੇਰੇ ਵਾਲਿਦ ਸਾਹਿਬ ਦੀ ਡੈਥ ਹੋਈ, ਤਕਰੀਬਨ 2 ਸਾਲ ਤੋਂ ਉੱਤੇ ਹੋ ਗਿਆ। ਤੇ ਹੁਣ ਈਦ ਉਸ ਤਰ੍ਹਾਂ ਤੇ ਈਦ ਨਹੀਂ ਲੱਗਦੀ, ਪਰ ਇਸ ਤਰ੍ਹਾਂ ਹੈ ਕਿ ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ, ਆਪਣੇ ਭੈਣ ਭਾਈਆਂ ਨਾਲ। ਮੇਰੇ 2 ਭਰਾ ਬਾਹਰ ਨੇ ਇਸ ਲਈ, ਭੈਣ ਇੱਥੇ ਹੀ ਰਹਿੰਦੇ ਨੇ ਆਪਣੇ ਖਾਨਦਾਨ ਦੇ ਨਾਲ ਲਾਹੌਰ, ਤੇ ਉਹਨਾਂ ਦੇ ਨਾਲ ਤਾਂ ਮੁਲਾਕਾਤ ਹੁੰਦੀ ਰਹਿੰਦੀ ਹੈ। ਫਿਰ ਇਨ ਲॉज ਦੇ ਨਾਲ ਵੀ ਹੁੰਦੀ ਹੈ ਮੁਲਾਕਾਤ।
ਮੇਰੇ ਦੋਨੋਂ ਭਰਾ ਜਿਹੜੇ ਨੇ ਉਹ ਇੱਕ ਇੰਗਲੈਂਡ ਵਿੱਚ ਹੈ ਤੇ ਇੱਕ ਕੈਨੇਡਾ ਵਿੱਚ ਹੈ, ਤੇ ਇਸ ਦਫਾ ਦੋਵੇਂ ਈਦ ਤੇ ਇੱਥੇ ਨਹੀਂ ਹੈਗੇ। ਤੇ ਤੁਸੀਂ ਬਚਪਨ ਦੀ ਈਦ ਦੀ ਗੱਲ ਕੀਤੀ ਹੈ, ਤੇ ਈਦੀ ਜਿਹੜੀ ਜ਼ਾਹਿਰ ਉਹ ਬੱਚਿਆਂ ਵਾਸਤੇ ਇੱਕ ਬੜੀ ਖੁਸ਼ੀ ਦੀ ਚੀਜ਼ ਹੁੰਦੀ ਹੈ, ਤੇ ਹੁਣ ਤੱਕ ਤੁਹਾਨੂੰ ਸਭ ਤੋਂ ਜ਼ਿਆਦਾ ਈਦੀ ਕਿੰਨੀ ਮਿਲੀ? ਯਾਦਗਾਰੀ ਦੀ ਹਾਂ, ਮਾਰ ਦੀ ਹੋ ਸਕਦਾ, ਮਾਰ ਹੀ ਨਾ ਹੋਵੇ। ਅੱਛਾ ਸਾਨੂੰ ਨਾ ਵੈਸੇ ਬੜੀ ਘੱਟ ਹੀ ਈਦੀ ਮਿਲਦੀ ਸੀ, ਕਿਉਂਕਿ ਅਸੀਂ ਮਿਡਲ ਕਲਾਸ ਦੇ ਲੋਕ ਸਾਂ ਸਾਰੇ, ਸਾਡੇ ਕੋਲ ਪੈਸੇ ਨਹੀਂ ਇੰਨੇ ਹੁੰਦੇ ਸੀ, ਤੇ ਈਦੀ ਘੱਟ ਹੀ ਮਿਲਦੀ ਸੀ। ਮੈਨੂੰ ਯਾਦ ਨਹੀਂ ਆ ਰਿਹਾ ਹੁਣ, ਉਸ ਲਈ ਬਹੁਤ ਪੈਸੇ ਦੀ ਕਦਰ ਬੜੀ ਥੋੜੀ ਸੀ, ਪਰ ਮੈਂ ਈਦੀ ਨਾਲ ਇਹ ਕਰ ਸਕਦਾ ਸੀ ਕਿ ਲੋਕਾਂ ਨੂੰ ਸਾਰਿਆਂ ਕੋਲ ਜਮ੍ਹਾਂ ਕਰਕੇ ਤੇ ਮੈਂ ਕੋਈ ਖਾਣਾ ਪੀਣਾ ਕਰ ਸਕਦਾ ਸੀ, ਜਾਂ ਮੈਂ ਕੋਈ ਚੰਗੀ ਕੋਈ ਚੀਜ਼ ਲੱਗ ਗਈ ਤੇ ਕੋਈ ਖਿਲੌਣਾ ਲੈ ਲਿਆ, ਤੇ ਮੇਰਾ ਨਹੀਂ ਖਿਆਲ ਕਿ ਇਸ ਤੋਂ ਜ਼ਿਆਦਾ ਅੱਜ ਕੱਲ੍ਹ ਤੇ ਮੈਂ ਵੇਖਣਾ ਕਿ ਲੋਕਾਂ ਨੂੰ ਈਦ ਤੇ ਇੰਨੇ ਪੈਸੇ ਮਿਲਦੇ ਨੇ ਬੱਚਿਆਂ ਨੂੰ। ਵਾਲਦੈਨ ਵੀ ਬਾਅਦ ਦੇਖੋ ਜਿਹੜੇ ਬਹੁਤ ਜਿਨ੍ਹਾਂ ਦੇ ਕੋਲ ਪੈਸੇ ਆਏ ਨੇ, ਤੇ ਇਸ ਦੌਰ ਦੇ ਵਿੱਚ ਖਾਸ ਤੌਰ ਦੇ ਉੱਤੇ ਅਫਗਾਨ ਜਹਾਦ ਤੋਂ ਬਾਅਦ ਜਿਹੜੀ ਇੱਕ ਸਮਾਜੀ ਤਬਦੀਲੀਆਂ ਆਈਆਂ ਨੇ, ਤੇ ਉਹਨਾਂ 'ਚ ਤੇ ਬੱਚਿਆਂ ਨੂੰ ਉਹਨਾਂ ਨੇ ਪੈਸਿਆਂ ਦੇ ਵਿੱਚ ਅੰਨ੍ਹਿਆ ਕਰਤਾ। ਉਹਦੀ ਅੱਛਾ ਜੀ ਹੁਣ ਜ਼ਰਾ ਥੋੜਾ ਜਿਹਾ ਅਸੀਂ ਅੱਗੇ ਥੋੜੀ ਗੱਲ ਚੱਲੀਏ, ਤੇ ਇੱਕ ਮਿੱਠੀ ਵੀ ਤੇ ਖੱਟੀ ਵੀ ਤੁਹਾਡੇ ਕੋਲੋਂ ਸਵਾਲ ਪੁੱਛਦੇ ਹਾਂ। ਈਦ ਦਾ ਮੌਕਾ ਹੈ ਤੇ ਉਹਦੇ 'ਚ ਬਣਦਾ ਮੇਰਾ ਖਿਆਲ ਨਹੀਂ ਬਿਲਕੁਲ ਜ਼ਰੂਰੀ ਹੈ ਸਾਹਿਬ। ਉਹ ਪੁੱਛਣਾ ਮੈਂ ਕਿ ਕੋਈ ਇਸ਼ਕ ਪੇਚਾ ਵੀ ਹੋਇਆ ਜ਼ਿੰਦਗੀ ਦੇ ਵਿੱਚ ਕਿ ਨਹੀਂ, ਸਾਦੀ ਮੇਰੀ ਬ੍ਰਹਮਚਾਰੀ ਜ਼ਿੰਦਗੀ ਗੁਜ਼ਾਰੀ? ਤੁਹਾਨੂੰ ਸ਼ਾਇਦ ਥੋੜਾ ਬਹੁਤ ਪਤਾ ਹੀ ਹੋਵੇ ਮੇਰੇ ਬਾਰੇ, ਕਿਉਂਕਿ ਤੁਸੀਂ ਅਬਾਸ ਸਦਰ ਸਾਹਿਬ ਦੇ ਇਸੇ ਵਾਸਤੇ ਪੁੱਛੇ। ਹਾਂ, ਉਹ ਇਸੇ ਵਾਸਤੇ ਪੁੱਛਿਆ। ਮੈਂ ਇਸ ਲਈ ਥੋੜਾ ਦੂਰ ਹੀ ਰਿਹਾ ਇਹਨਾਂ ਚੀਜ਼ਾਂ ਤੋਂ। ਹਾਂ, ਮੈਂ ਕਿਉਂਕਿ ਕੋਸ਼ਿਸ਼ ਇਹ ਕੀਤੀ ਹੈ ਕਿ ਜ਼ਿੰਦਗੀ ਨਾਲ ਸੰਜੀਦਗੀ ਨਾਲ ਗੁਜ਼ਰ ਜਾਵੇ, ਤੇ ਦੋਸਤਾਂ ਨਾਲ ਹਾਸਾ ਮਜ਼ਾਕ ਕਰ ਲਿਆ, ਪਰ ਮੈਂ ਜ਼ਿਆਦਾ ਨਹੀਂ ਓਪਨ ਅਪ ਨਹੀਂ ਹੋਇਆ ਜ਼ਿਆਦਾ ਇਸ ਮਾਮਲੇ 'ਚ। ਹਾਂਜੀ, ਤੁਸੀਂ ਜਿੰਨਾ ਫੇਮ ਦੇਖਿਆ ਔਰ ਖਾਸ ਤੌਰ ਤੇ ਆਪਣੀ ਯੰਗ ਏਜ ਦੇ ਵਿੱਚ ਯੂਨੀਵਰਸਿਟੀ ਸਟੂਡੈਂਟ ਸੀ, ਉਦੋਂ ਤੁਸੀਂ ਸ਼ੁਰੂ ਕਰਤਾ ਸੀ ਕੰਮ, ਤੇ ਇਹ ਕਿਸ ਤਰ੍ਹਾਂ ਪੋਸੀਬਲ ਹੈ ਵੈਸੇ ਕਿ ਇੱਕ ਬੰਦਾ ਇੰਨਾ ਉਸ ਦੌਰ ਦਾ ਫੇਮ, ਹੁਣ ਤੇ ਟਿਕਟੌਕ ਤੇ ਸੋਸ਼ਲ ਮੀਡੀਆ ਹੈ ਨਾ, ਉਹ ਦੌਰ ਦਾ ਫੇਮ ਤੇ ਵਾਕਈ ਬਹੁਤ ਮਾਨੀ ਰੱਖਦਾ ਸੀ ਕਿ ਜਨਾਬ ਹਰ ਘਰ 'ਚ ਹਰ ਮਹਿੰਦੀ ਤੇ ਤੁਹਾਡੇ ਗਾਣੇ ਜਨਾਬ ਚੱਲਦੇ ਸਨ, ਐਂਟੀਨੇ ਤੇ ਨਾਲ ਆਉਂਦੇ ਸੀ ਨਾ। ਬਿਲਕੁਲ, ਐਂਟੀਨਾ ਹਰ ਜਗ੍ਹਾ ਲੱਗਾ ਹੁੰਦਾ ਸੀ, ਗਾਉਂ ਦਿਹਾਤ ਮਤਲਬ ਪਿੰਡਾਂ ਥਾਵਾਂ ਹਰ ਜਗ੍ਹਾ। ਤੇ ਇੰਨੀ ਫੈਨ ਫੋਲੋਇੰਗ ਦੇ ਬਾਅਦ ਫਿਰ ਕਿਸੇ ਨੇ ਇਜ਼ਹਾਰ ਕੀਤਾ ਹੋਵੇ ਤੁਹਾਡੇ ਨਾਲ? ਨਹੀਂ, ਇਜ਼ਹਾਰ ਤੇ ਉਹ ਹੁੰਦਾ ਰਹਿੰਦਾ ਜੀ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਹੁੰਦਾ ਨਹੀਂ ਸੀ। ਮੈਂ ਸੀਰੀਅਸਲੀ ਕਦੀ ਇਸ ਕੰਮ 'ਚ ਨਹੀਂ ਗਿਆ। ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿ ਉਹ ਕਹਿੰਦੇ ਨੇ ਨਾ, ਵਜੂਦ ਦੇ ਜ਼ਨ ਸੇ ਹੈ ਕਾਇਨਾਤ ਮੇਂ ਰੰਗ, ਤੇ ਉਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ। ਹੁਣ ਅੱਜ ਕੱਲ੍ਹ ਮੈਂ ਵੇਖ ਰਿਹਾ ਕਿ ਮੈਂ ਟੀਵੀ ਖੋਲ੍ਹਣਾ ਵਾਂ ਤੇ ਇੰਨੀ ਖੂਬਸੂਰਤ ਕੁੜੀਆਂ ਉਹ ਡਰਾਮੇ ਕਰੀ ਹੁੰਦੀ ਨਹੀਂ, ਕਿਉਂਕਿ ਮੇਰੇ ਘਰ ਉਹ ਲੱਗਦੇ ਨੇ ਡਰਾਮੇ, ਬੇਗਮ ਸਾਹਿਬ ਵੇਖਦੇ ਨੇ, ਮੇਰੀ ਵੀ ਨਜ਼ਰ ਤੋਂ ਗੁਜ਼ਰ ਜਾਂਦੇ ਨੇ, ਤੇ ਮੈਂ ਉਹਨਾਂ ਨੂੰ ਹਮੇਸ਼ਾ ਪੁੱਛਣਾ ਵਾ ਕਿ ਇਹ ਕੌਣ ਹੈ ਨਵੀਂ ਹੁਣ ਕੁੜੀ, ਇਹ ਕੌਣ ਕੁੜੀ? ਕਿਉਂ ਇਹ ਗੱਲ ਨਹੀਂ ਹੈਗੀ ਕਿ ਮੈਂ ਲੋਕਾਂ ਨੂੰ ਐਪਰੀਸ਼ੀਏਟ ਨਹੀਂ ਕਰਦਾ। ਬਹੁਤ ਚੰਗੀ ਕੁੜੀਆਂ ਪੜ੍ਹੀ ਲਿਖੀ ਤੇ ਸ਼ਕਲਾਂ ਦੀ ਅੱਛੀ ਅੱਜ ਕੱਲ੍ਹ ਆ ਰਹੀਆਂ ਨੇ, ਤੁਸੀਂ ਵੇਖਿਆ ਹੀ ਹੋਣਾ। ਤੇ ਪਰ ਇਸ਼ੂ ਇਹ ਵੇ ਕਿ ਮੈਂ ਨਾ ਸਿਆਸਤ ਦੇ ਹਵਾਲੇ ਨਾਲ ਇਸ ਵਾਸਤੇ ਅਬਾਸ ਸਦਰ ਸਾਹਿਬ ਨੇ ਮੇਰੇ ਨਾਲ ਮੇਰੀ ਦੋਸਤੀ ਸੀ, ਤਾਹਿਰ ਸਾਹਿਬ ਵੀ ਜਾਣਦੇ ਨੇ ਪੁਰਾਣਾ, ਕਿ ਤਾਹਿਰ ਸਰਵੀਰ ਸਾਹਿਬ ਨੂੰ ਇਹ ਪਤਾ ਹੈ ਇਸ ਗੱਲ ਦਾ ਕਿ ਮੈਂ ਸੰਨ 1998 ਵਿੱਚ ਉਹਨਾਂ ਨੂੰ ਕਿਹਾ ਸੀ ਕਿ ਮੈਂ ਸਿਆਸਤ ਕਰਨੀ। ਹੁਣ ਦੇਖੋ ਇਸ ਗੱਲ ਨੂੰ 28 ਸਾਲ ਹੋ ਗਏ, ਤੇ ਉਹ ਸਿਆਸਤ ਕਰਨ ਦੀ ਵਜ੍ਹਾ ਤੋਂ ਕਿ ਮੈਂ ਕਰਨੀ ਹੈ ਤੇ ਮੈਂ ਸ਼ੋਹਰਤ ਹਾਸਿਲ ਕਰਾਂਗਾ, ਫਿਰ ਮੈਂ ਇਹ ਕਰਾਂਗਾ, ਫਿਰ ਮੈਂ ਇਹ ਕਰਾਂਗਾ, ਤੇ ਉਹ ਕਹਿੰਦੇ ਸੀ ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਤੁਸੀਂ ਕਰੋਗੇ? ਮੈਂ ਕਹਿੰਦਾ ਸੀ ਮੇਰੇ ਇੱਕ ਪਲਾਨ ਹੈਗਾ, ਮੈਨੂੰ ਲੱਗਦਾ ਮੈਂ ਕਰ ਲਾਂਗਾ। ਤੇ ਸ਼ੋਹਰਤ ਤੋਂ ਬਾਅਦ ਫਿਰ ਮੈਂ ਸ਼ੁਰੂ ਕੀਤੀ। ਮੇਰੇ ਜ਼ਿਹਨ 'ਚ ਹੁੰਦਾ ਸੀ ਕਿ ਕੋਈ ਸਕੈਂਡਲ ਨਾ ਹੀ ਬਣੇ ਤੇ ਬਿਹਤਰ। ਵੈਰੀ ਗੁੱਡ। ਇਹ ਤੁਸੀਂ ਅਪਰੋਚ ਬੜੀ ਇੱਕ ਮੁਦੱਬਰ ਲੋਕਾਂ ਲਈ ਅਪਰੋਚ ਰੱਖੀ, ਜਿਨ੍ਹਾਂ ਨੇ ਇੱਕ ਪਲਾਨ ਰੱਖਿਆ ਹੁੰਦਾ, ਜਿਵੇਂ ਪੰਡਤ ਨਹਿਰੂ ਸਾਹਿਬ ਦਾ ਤੁਹਾਨੂੰ ਯਾਦ ਹੈ ਨਾ ਕਿ ਵੀ ਉਹਨਾਂ ਨੇ ਜਿਸ ਵੇਲੇ ਲੇਡੀ ਮਾਊਂਟ ਬੈਟਨ ਨਾਲ ਹੋਇਆ ਸੀ, ਔਰ ਮਾਊਂਟ ਬੈਟਨ ਨੇ ਪੰਡਤ ਸਾਹਿਬ ਨੂੰ ਕਿਹਾ ਕਿ ਅਗਰ ਇਫ ਯੂ ਵਾਂਟ ਟੂ ਮੈਰੀ ਹਰ ਤੇ ਮੈਂ ਉਹਨਾਂ ਨੂੰ ਡਾਈਵੋਰਸ ਕਰ ਸਕਦਾ। ਤਾਂ ਉਹਨਾਂ ਕਿਹਾ ਕਿ ਜੀ ਨਹੀਂ, ਕਿਉਂਕਿ ਮੈਂ ਸਿਆਸਤ ਕਰਨੀ ਔਰ ਸਾਡੇ ਮਾਸ਼ਰੇ ਦੇ ਅੰਦਰ ਸੈਕੰਡ ਮੈਰਿਜ ਵਾਲੇ ਨੂੰ ਸਿਆਸਤਦਾਨ ਨੂੰ ਅੱਛਾ ਨਹੀਂ ਸਮਝਿਆ, ਮੈਂ ਇਹ ਕੰਮ ਨਹੀਂ। ਤੇ ਤੁਸੀਂ ਜਿਸ ਵੇਲੇ ਸਿਆਸਤ ਵਿੱਚ ਆਏ ਔਰ ਤੁਸੀਂ ਇਹ ਸੋਚਿਆ ਸਿਆਸਤ 'ਚ ਤੇ ਤੁਸੀਂ ਆ ਗਏ, ਤੇ ਕਿਆ ਤੁਸੀਂ ਇਸ ਚੀਜ਼ ਦਾ ਪਲਾਨ ਕੀਤਾ ਕਿ ਪਾਕਿਸਤਾਨ ਦੀ ਜਿਹੜਾ ਪੋਲੀਟੀਕਲ ਇਨਵਾਇਰਨਮੈਂਟ ਹੈ ਉਹਦੇ ਅੰਦਰ ਇੱਕ ਪ੍ਰੋ ਲੈਫਟ ਪਾਰਟੀ ਜਾਂ ਇੱਕ ਮਿਡਲ ਕਲਾਸ ਦੀ ਪਾਰਟੀ ਜਾਂ ਇੱਕ ਲਿਬਰਲ ਥਾਟ ਨੂੰ ਲੈ ਕੇ ਚੱਲਣ ਵਾਲੀ ਪਾਰਟੀ, ਔਰ ਉਹਦਾ ਫਾਈਨੈਂਸਿਸ ਦਾ ਪ੍ਰੋਬਲਮ ਆਉਂਦੇ ਨੇ, ਸਿਆਸਤ ਦਾ ਇੱਕ ਲਾਜ਼ਮੀ ਜੁਜ਼ ਹੁੰਦਾ, ਤੇ ਤੁਸੀਂ ਇਹਦੀ ਕੋਈ ਸਾਈਡ ਪਲਾਨ ਵੀ ਰੱਖਿਆ ਕਿ ਇਸ ਨੂੰ ਕਿਸ ਤਰ੍ਹਾਂ ਅਸੀਂ ਸਕਸੈਸ 'ਚ ਲੈ ਕੇ ਆਉਣਾ ਹੈ ਤਾਂ ਕਿ ਮੈਸੇਜ ਆਉਣਾ? ਤੁਸੀਂ ਕੋਈ ਹੋਰ ਪਾਰਟੀ ਵੀ ਤੇ ਜੁਆਇਨ ਕਰ ਸਕਦੇ ਸੀ ਨਾ ਆਪਣੀ ਸਿਆਸਤ ਵਾਸਤੇ। ਲਤੀਫ ਸਾਹਿਬ, ਮੈਂ ਨਾ ਇਹ ਬੜੀ ਅਫਸੋਸਨਾਕ ਹਿਸਟਰੀ ਜਿਹੜਾ ਤੁਹਾਨੂੰ ਦੱਸਣ ਲੱਗਾ, ਮੈਨੂੰ ਇਹ ਯਕੀਨ ਸੀ ਪਹਿਲੇ ਤੋਂ ਕਿ ਕੋਈ ਇਨਸਾਨ ਪਾਕਿਸਤਾਨ ਦੇ ਅੰਦਰ ਮਿਡਲ ਕਲਾਸ ਦਾ ਆਦਮੀ ਜਾਂ ਕੋਈ ਵਰਕਿੰਗ ਕਲਾਸ ਦਾ ਆਦਮੀ ਜਾਂ ਔਰਤ, ਉਹ
ਪੋਲਿਟਿਕਸ ਨਹੀਂ ਕਰ ਸਕਦੇ ਜਦੋਂ ਤੱਕ ਲੋਕੀ ਉਹਨਾਂ ਨੂੰ ਜਾਣਦੇ ਨਾ ਹੋਣ, ਕਿਉਂਕਿ ਉਹਨਾਂ ਦੇ ਕੋਲ ਹੋਰ ਕੋਈ ਕੈਪੀਟਲ ਨਹੀਂ ਹੈਗਾ। ਬਿਲਕੁਲ ਸਹੀ। ਨਾ ਉਹਨਾਂ ਕੋਲ ਕੋਈ ਡੇਰਾ ਹੈ, ਨਾ ਉਹਨਾਂ ਕੋਲ ਕੋਈ ਖਾਨਦਾਨ ਹੈ, ਨਾ ਜਾਗੀਰ ਹੈ, ਨਾ ਇੰਡਸਟਰੀ ਹੈ, ਨਾ ਪੈਸਾ ਹੈ ਕਿ ਉਹ ਕਿਸੇ ਪਾਰਟੀ ਦੇ ਅੰਦਰ ਟਿਕਟ ਲੈ ਲੈਂਦੇ, ਉਹ ਤੋਂ ਬਾਅਦ ਜੀ ਜੀ ਵੋਟ ਲੈਣ ਵਾਸਤੇ ਨਿਕਲਣ ਤੇ ਉਹਦੇ ਵੀ ਪੈਸੇ ਲਾਣ। ਤੇ ਇੱਕੋ ਤਰੀਕਾ ਹੈ ਕਿ ਤੁਸੀਂ ਸ਼ੋਹਰਤ ਯਾਫਤਾ ਹੋਵੋ, ਤੇ ਉਹਦਾ ਫਾਇਦਾ ਹੈਗਾ ਸੀ ਕਿ ਇਸ ਮੁਲਕ ਦੇ ਸ਼ੋਹਰਤ ਯਾਫਤਾ ਲੋਕ ਜਿਹੜੇ ਬਣ ਰਹੇ ਸਨ, ਉਹਨਾਂ 'ਚੋਂ ਮੈਂ ਵੀ ਹੋ ਗਿਆ ਤੇ ਮੈਂ ਤਬਾਜ਼ਮਾਈ ਕੀਤੀ। ਮਿਊਜ਼ਿਕ ਮੈਨੂੰ ਆਉਂਦਾ ਸੀ ਤੇ ਉਹ ਫਾਇਦਾ ਹੋ ਗਿਆ ਮੈਨੂੰ। ਪਰ ਉਹਦੇ ਬਾਅਦ ਮੈਂ 2000 ਵਿੱਚ ਮੈਂ ਆਪਣਾ ਐਲਬਮ ਕੱਢਿਆ ਸਨ 2000 ਵਿੱਚ। 2000 ਮੇਰਾ ਖਿਆਲ ਹੈ 5 ਦੇ ਆਸ-ਪਾਸ ਮੈਂ ਡਾਕਟਰ ਲਾਲ ਖਾਨ ਨਾਲ ਮਿਲਿਆ। ਅੱਛਾ। ਤੇ ਡਾਕਟਰ ਲਾਲ ਖਾਨ ਤੁਹਾਨੂੰ ਪਤਾ ਬਹੁਤ ਵੱਡੇ ਸੋਸ਼ਲਿਸਟ ਸਨ ਤੇ ਈਡੀਓਲੌਗ ਵੀ ਸਨ ਤੇ ਉਹਨਾਂ ਦੀ ਕਿਤਾਬਾਂ ਨੇ ਉਹਨਾਂ ਨੇ ਲਿਖੀਆਂ ਨੇ। ਉਹਨਾਂ ਦੇ ਨਾਲ ਮੈਂ ਕਮ ਸੇ ਕਮ 5-6 ਸਾਲ ਬਲਕਿ ਸ਼ਾਇਦ 7-8 ਸਾਲ ਰਿਹਾ। ਅੱਛਾ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਨਾ ਲੈਫਟ ਜਿਹੜਾ ਹੈ ਇਹ ਓਪਨ ਪੋਲਿਟਿਕਸ ਕਰੇ ਤੇ ਇਹ ਬਾਕਾਇਦਾ ਇੱਕ ਵੱਡੀ ਪਾਰਟੀ ਬਣਾਵੇ। ਡਾਕਟਰ ਲਾਲ ਖਾਨ ਨੇ ਵੀ ਇਹ ਕੰਮ ਨਹੀਂ ਕੀਤਾ। ਮੇਰੇ ਉਸਤਾਦ ਨੇ, ਹਾਲੇ ਵੀ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਨਾ, ਉਹ ਫੌਤ ਹੋ ਗਏ ਨੇ। ਉਹਦੇ ਬਾਅਦ ਹੋਰ ਵੀ ਜਿਹੜੇ ਲੈਫਟ ਦੇ ਛੋਟੇ ਗਰੁੱਪ, ਫਾਰੂਕ ਤਾਰਕ ਵਗੈਰਾ ਸਨ, ਗਰੁੱਪ ਸਨ ਕਾਫੀ ਸਾਰੇ, ਉਹਨਾਂ ਨੂੰ ਵੀ ਮੈਂ ਉਹ ਵੀ ਵੇਖਦੇ ਰਹੇ ਕਿ ਮੈਂ ਇਸ ਕੰਮ 'ਚ ਆ ਗਿਆ। ਮੇਰਾ ਖਿਆਲ ਹੈ ਕਿ ਇਹਨਾਂ ਦੀ ਥੋੜ੍ਹੀ ਜਿਹੀ ਮੈਨੂੰ ਹੁਣ ਸਮਝ ਨਹੀਂ ਆਉਂਦੀ ਉਹਨੂੰ ਕੀ ਲਫ਼ਜ਼ ਦੇਵਾਂ, ਪਰ ਮੇਰਾ ਖਿਆਲ ਹੈ ਕਿ ਇਹਨਾਂ ਦੀ ਇਹ ਜ਼ਿਆਦਤੀ ਹੈ ਕਿ ਇਹਨਾਂ ਨੇ ਇੱਕ ਵੱਡੀ ਲੈਫਟ ਦੀ ਪਾਰਟੀ ਮੇਰੇ ਨਾਲ ਬਣਾਉਣ ਵਾਸਤੇ ਸੰਜੀਦਗੀ ਦਾ ਮੁਜ਼ਾਹਰਾ ਨਹੀਂ ਕੀਤਾ। ਤੁਸੀਂ ਮੁਜ਼ਾਕਰਾਤ ਇਹਨਾਂ ਨਾਲ ਕੀਤੇ ਜਾਂ ਗੁਫ਼ਤਗੂ? ਮੈਂ ਤੇ ਮੇਰੀ ਪਾਰਟੀ ਨੇ ਵੀ ਜਾ ਕੇ ਮੇਰੀ ਪਾਰਟੀ ਨੇ ਜਾ ਕੇ ਇਹਨਾਂ ਨੂੰ ਕਿਹਾ ਕਿ ਵੇਖੋ ਤੁਸੀਂ ਸਾਰੇ ਅਗਰ ਇਹਨਾਂ ਦੇ ਨਾਲ ਨਹੀਂ ਆਉਂਦੇ ਤੇ ਇਸ ਮੁਲਕ ਦੇ ਅੰਦਰ ਤੇ ਤੁਸੀਂ ਗਰੁੱਪ ਛੋਟੇ ਲੈ ਕੇ ਚੱਲਦੇ ਰਹੋਗੇ, ਕੋਈ ਫਰਕ ਨਹੀਂ ਪਏਗਾ ਕਿਸੇ ਨੂੰ। ਤੁਹਾਡੇ ਵੀ ਆਈਡੀਆ ਤੁਹਾਡੇ ਨਾਲ ਹੀ ਦੁਨੀਆ ਤੋਂ ਜਾਣਗੇ ਤੇ ਜ਼ਰੂਰੀ ਹੈ ਕਿ ਤੁਸੀਂ ਇੱਥੇ ਆਓ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਲੋਕ ਹੁਣ, ਮੈਂ ਤੇ ਇਹ ਵੀ ਕਹਿ ਸਕਦਾ ਕਿ ਸੀਰੀਅਸਲੀ ਪੋਲਿਟਿਕਸ ਕਰਨਾ ਵੀ ਨਹੀਂ ਚਾਹੁੰਦੇ। ਤੇ ਅਗਰ ਇਹ ਪਾਰਟੀ ਬਣਦੀ ਨਾ ਲੈਫਟ ਦੀ ਤੇ ਸਾਰੇ ਲੈਫਟ ਦੇ ਲੋਕ ਆਉਂਦੇ ਤੇ ਮੈਨੂੰ ਅਵਾਮੀ ਤੌਰ ਤੇ ਪਾਰਟੀ ਬਣਾਉਣ ਵਾਸਤੇ, ਜਿਸ ਤਰ੍ਹਾਂ ਮੈਂ ਹੁਣ ਜਿਹੜਾ ਮੇਰਾ ਹੁਣ ਮੈਥਡ ਹੈ, ਇਹ ਨਾ ਅਡਾਪਟ ਕਰਨਾ ਪੈਂਦਾ। ਅਸੀਂ ਪੂਰੇ ਮੁਲਕ 'ਚ ਤਨਜ਼ੀਮ ਸਾਜ਼ੀ ਕਰਦੇ, ਹੁਣੇ ਵੀ ਮੈਂ ਇਹਨਾਂ ਨੂੰ ਕਹਿਣਾ ਕਿ ਤੁਸੀਂ ਆ ਜਾਓ, ਦੇਰ ਹਾਲੇ ਨਹੀਂ ਹੋਈ ਇੰਨੀ, ਅਸੀਂ ਕਰ ਸਕਦੇ ਹਾਂ। ਲੈਫਟ ਦੇ ਅੰਦਰ ਜਿਹੜੀ ਟ੍ਰਾਟਸਕੀਅਨ ਔਰ ਲੈਨਿਨਿਸਟ ਮਾਰਕਸਿਸਟ ਦੀ ਜਿਹੜੀ ਇੱਕ ਤਕਸੀਮ, ਉਹਨੇ ਵੀ ਉਹਨਾਂ ਨੂੰ ਇੱਕ ਨੁਕਸਾਨ ਪਹੁੰਚਾਇਆ। ਵੱਡੀ ਤਕਸੀਮ ਜਿਹੜੀ ਹੈ ਨਾ ਉਹ ਟ੍ਰੋਟਸਕੀ ਤੇ ਸਟਾਲਿਨ ਦੀ ਹੈ। ਡਿਜੀਟਲ ਦੌਰ ਹੈ, ਡਿਜੀਟਲ ਜ਼ਮਾਨਾ ਹੈ ਔਰ ਮੁਖਤਲਿਫ ਨਜ਼ਰੀਆਤ ਦੇ ਅੰਦਰ ਮੋਡੀਫਿਕੇਸ਼ਨ ਹੋ ਰਹੀ ਹੈ ਉਹਦੇ ਅੰਦਰ। ਤੇ ਕਿਆ ਤੁਸੀਂ ਉਹਦੇ ਹਵਾਲੇ ਦੇ ਨਾਲ ਕੋਈ ਥਿੰਕ ਟੈਂਕ ਬਣਾਉਣ ਦੀ ਕੋਸ਼ਿਸ਼ ਕੀਤੀ? ਵੇਖੋ ਸੋਸ਼ਲਿਜ਼ਮ ਜਿਹੜਾ ਨਾ ਪਾਕਿਸਤਾਨ ਦੇ ਅੰਦਰ, ਇਹ ਹਾਲੇ ਤੇ ਤੁਸੀਂ ਸਮਝੋ ਕਿ ਇੰਨੀ ਇਬਤਦਾਈ ਸਟੇਜ ਵਿੱਚ ਹੈ, ਕਿਉਂਕਿ ਜ਼ੁਲਫਕਾਰ ਅਲੀ ਭੁੱਟੋ ਜਿਹੜੇ ਸਨ ਉਹਨਾਂ ਦੀ ਤੇ ਇਸਲਾਮੀ ਸੋਸ਼ਲਿਜ਼ਮ ਦੀ ਇੱਕ ਬਾਕਾਇਦਾ ਇੱਕ ਤੁਸੀਂ ਸਮਝੋ ਇੱਕ ਤਹਿਰੀਕ ਚੱਲੀ। ਰੋਟੀ ਕਪੜਾ ਮਕਾਨ ਲੈਦਾ ਸੀ, ਪਰ ਉਹ ਕਹਿੰਦੇ ਸੀ ਕਿ ਇਸਲਾਮ ਹਮਾਰਾ ਦੀਨ ਹੈ, ਸੋਸ਼ਲਿਜ਼ਮ ਹਮਾਰੀ ਮਈਸ਼ਤ ਹੈ, ਤਾਕਤ ਦਾ ਚਸ਼ਮਾ ਆਵਾਮ ਹੈ। ਤੇ 4 ਨਾਰੇ ਸੀ ਉਹਨਾਂ ਦੇ ਇਸ ਤਰ੍ਹਾਂ ਦੇ। ਲੋਕਾਂ ਨੂੰ ਇਹ ਦੱਸਣਾ ਚਾਹੀਦਾ ਕਿ ਲੈਫਟ ਰਾਈਟ ਕੀ ਤੇ ਉਹ ਇੱਕ ਵੱਡੇ ਲੈਵਲ ਤੇ ਭੁਲਾ ਕੇ ਕਿ ਕੌਣ ਸਟਾਲਿਨਿਸਟ ਹੈ, ਕਿ ਕੌਣ ਟ੍ਰੋਟਸਕੀਸਟ ਹੈ ਤੇ ਕੌਣ ਮਾਓਇਸਟ ਹੈ। ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਲੂਜ਼ ਫਾਰਮੇਸ਼ਨ ਦੇ ਅੰਦਰ ਲੈ ਕੇ ਆਓ ਤੇ ਇੱਕ ਵੱਡੀ ਲੈਫਟ ਦੀ ਬਾएं ਬਾਜ਼ੂ ਦੀ ਪਾਰਟੀ, ਬਾएं ਬਾਜ਼ੂ ਦੀ ਪਾਰਟੀ ਹੋਵੇ, ਪ੍ਰੋ ਪੀਪਲ ਪਾਰਟੀ। ਹਾਂਜੀ ਬਿਲਕੁਲ, ਜਿਸ ਤਰ੍ਹਾਂ ਜੋ ਲੋਕਾਂ ਦੇ ਅੰਦਰ ਜਾਵੇ ਤੇ ਉਹਨਾਂ ਦੇ ਮਸਾਇਲ ਲੈ ਕੇ ਜਾਵੇ ਤੇ ਉਹਨਾਂ ਦੇ ਮਸਾਇਲ ਹੱਲ ਕਰਨ ਵਾਸਤੇ ਲੋਕਾਂ ਨੂੰ ਹੀ ਸਿਆਸੀ ਤੌਰ ਤੇ ਮੁਨਜ਼ਮ ਕਰੇ, ਉਹਨਾਂ ਲੋਕਾਂ ਨੂੰ। ਠੀਕ ਹੋ ਗਿਆ ਜਵਾਬ ਸਾਹਿਬ। ਬ੍ਰੇਕ ਦਾ ਟਾਈਮ ਹੋਇਆ ਤੇ ਬ੍ਰੇਕ ਤੋਂ ਵਾਪਸ ਆਵਾਂਗੇ, ਫਿਰ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਨਾਜ਼ਰੀਨ, ਪ੍ਰੋਗਰਾਮ 'ਚ ਵਕਤ ਇੱਕ ਬ੍ਰੇਕ ਦਾ। ਜਵਾਬ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਜਾਰੀ ਹੈ। ਵਾਪਸ ਆਉਂਦੇ ਹਾਂ ਤੇ ਇੱਥੋਂ ਆਪਣੀ ਗੱਲ ਦਾ ਆਗਾਜ਼ ਕਰਾਂਗੇ। ਸਾਡੇ ਨਾਲ ਜੁੜੇ ਰਹੋ। ਵੈਲਕਮ ਬੈਕ ਨਾਜ਼ਰੀਨ, ਈਦ ਦਾ ਮੌਕਾ ਹੈ ਤੇ ਜਵਾਦ ਸਾਹਿਬ ਸਾਡੇ ਨਾਲ ਨੇ ਤੇ ਜਵਾਦ ਸਾਹਿਬ ਕੋਲ ਪੁੱਛਨੇ ਆ ਕਿ ਜਵਾਦ ਸਾਹਿਬ ਤੁਸੀਂ ਇਹ ਗੱਲ ਕਰ ਰਹੇ ਕਿ ਤੁਸੀਂ ਲੋਕਾਂ ਨੂੰ ਮੋਬਿਲਾਈਜ਼ ਕਰ ਰਹੇ ਹੋ ਤੇ ਇਹ ਕਿਸ ਤਰ੍ਹਾਂ ਲੋਕਾਂ ਨਾਲ ਤੁਸੀਂ ਰਾਬਤਾ ਕਰਦੇ ਹੋ? ਮਤਲਬ ਕੀ ਸਟ੍ਰੈਟੇਜੀ ਹੈ ਯੂਥ ਨੂੰ ਇੰਗੇਜ ਕਰਨ ਦੀ, ਲੋਕਾਂ ਨੂੰ ਐਜੂਕੇਟ ਕਰਨ ਦੇ ਹਵਾਲੇ ਨਾਲ? ਮਤਲਬ ਕੀ ਤੁਹਾਡੀ ਸਟ੍ਰੈਟੇਜੀ ਹੈ ਔਰ ਲਾਈਨ ਆਫ ਐਕਸ਼ਨ ਕੀ ਹੈ? ਅੱਛਾ, ਹੁਣ ਤੇ ਅਸੀਂ ਪੂਰੀ ਦੁਨੀਆ ਵਿੱਚ ਨਾ ਸਿਆਸਤ ਸਿਰਫ ਹੋ ਰਹੀ ਹੈ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੇ ਉਸ ਤੋਂ ਵੀ ਜ਼ਿਆਦਾ ਸੋਸ਼ਲ ਮੀਡੀਆ ਤੇ। ਤੁਹਾਨੂੰ ਪਤਾ ਹੈ ਕਿ ਹੁਣ ਤੇ ਜਲਸੇ ਜਲੂਸ ਹੀ ਲੋਕੀ ਨਹੀਂ ਕਰਦੇ। ਮੈਂ ਸਿਰਫ ਪਾਕਿਸਤਾਨ ਦੀ ਗੱਲ ਨਹੀਂ ਕਰ ਰਿਹਾ, ਪੂਰੀ ਦੁਨੀਆ 'ਚ ਹੁਣ ਸੋਸ਼ਲ ਮੀਡੀਆ ਦੇ ਥਰੂ ਹੀ ਤੁਸੀਂ ਲੋਕਾਂ ਤੱਕ ਜਾਂਦੇ ਹੋ। ਉਹਦੀ ਸਭ ਤੋਂ ਵੱਡੀ ਮਿਸਾਲ ਤੇ ਉਹਨੇ ਜ਼ੁਰਾਨ ਮਮਦਾਨੀ ਦਾ ਇਲੈਕਸ਼ਨ ਹੈ ਜਿਹੜੇ ਨਿਊਯਾਰਕ 'ਚੋਂ ਜਿੱਤਿਆ। ਸਾਡਾ ਵੀ ਜਿਹੜਾ ਇਸ ਲਈ ਨਾ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਹੁਣ PTI ਵਾਲੇ ਸਾਨੂੰ ਬਹੁਤ ਜ਼ਿਆਦਾ ਬਲੌਕ ਕਰਦੇ ਨੇ, ਹਰ ਵੇਲੇ ਰਿਪੋਰਟਿੰਗ ਕਰਦੇ ਨੇ ਸਾਡੀ। ਇਹ ਸਾਨੂੰ ਬਕਾਇਦਾ ਤੁਸੀਂ ਸਮਝੋ, ਇਹ ਕਹਿੰਦੇ ਨੇ ਕਿ ਇਹਨੂੰ
ਇਸ ਪਾਰਟੀ ਨੂੰ ਹੁਣੇ ਹੀ ਦਬਾ ਦਿਓ ਤੇ ਸਾਡੇ ਸਾਹਮਣੇ ਆ ਕੇ ਖਲੋ ਜਾਏਗੀ। ਇਹ ਸਾਰੇ ਦਾ ਬੜਾ ਨੁਕਸਾਨ ਕਰਦੇ ਨੇ। ਉਹਦੇ ਬਾਵਜੂਦ ਅਸੀਂ ਸੋਸ਼ਲ ਮੀਡੀਆ ਤੋਂ ਜਾਂ ਮੀਡੀਆ ਤੋਂ ਲੋਕਾਂ ਤੱਕ ਪਹੁੰਚਣ ਦਾ ਇੱਕ ਸਟਰਗਲ ਕਰਦੇ ਰਹਿੰਦੇ ਹਾਂ। ਤੇ ਇਸ ਤੋਂ ਇਲਾਵਾ ਕੋਈ ਤਰੀਕਾ ਨਹੀਂ ਹੈਗਾ। ਮੈਂ ਤੁਹਾਡੇ ਜਿਹੜਾ ਐਕਸ ਅਕਾਊਂਟ ਹੈ ਤੁਹਾਡਾ ਵੀ ਤੇ ਜਿਹੜਾ ਪਾਰਟੀ ਦਾ ਉਹ ਫੋਲੋ ਕੀਤਾ, ਤੇ ਤੁਹਾਡੀ ਪਾਰਟੀ ਦੇ ਅਕਾਊਂਟ ਤੇ ਕੋਈ 1700 ਦੇ ਕਰੀਬ ਐਕਸ ਤੇ ਫਾਲੋਅਰਸ ਨੇ, ਲੇਕਿਨ ਤੁਹਾਡਾ ਜਿਹੜਾ ਆਪਣਾ ਅਕਾਊਂਟ ਉਹਦੇ ਤੇ ਕੋਈ 143K ਜਿਹੜਾ ਨਾ 1,43,000 ਤੋਂ ਜ਼ਿਆਦਾ ਫਾਲੋਅਰਸ ਨੇ। ਤੇ ਤੁਹਾਡੀ ਸੋਸ਼ਲ ਮੀਡੀਆ ਟੀਮ ਕਿੰਨੀ ਹੈ, ਔਰ ਉਹਦੀ ਮਤਲਬ ਅਗਰ ਤੁਸੀਂ ਸੋਸ਼ਲ ਮੀਡੀਆ ਥਰੂ ਐਜੂਕੇਟ ਕਰਨਾ ਚਾਹ ਰਹੇ ਹੋ ਥੋੜਾ ਜਿਹਾ ਉਹਦੇ ਹਵਾਲੇ ਨਾਲ ਵੀ ਗੱਲ ਕਰ ਦਿਓ ਸਟ੍ਰੈਟਜੀ। ਸਾਡੀ ਤਕਰੀਬਨ ਨਾ ਗਰਾਊਂਡ ਦੇ ਉੱਤੇ 30,000 ਮੈਂਬਰਸ਼ਿਪ ਹੈ। ਠੀਕ। ਜੇ ਅਸੀਂ ਤੇ ਇਹਨੂੰ ਬਹੁਤ ਥੋੜਾ ਸਮਝਦੇ ਹਾਂ, ਪਰ ਇੰਨੀ ਵੀ ਨਹੀਂ ਹੁੰਦੀ ਆਮ ਤੌਰ ਤੇ ਪਾਰਟੀਆਂ ਦੀ। ਜਿਹੜੀ ਸਾਡੀ ਸੋਸ਼ਲ ਮੀਡੀਆ ਦੀ ਟੀਮ ਹੈ ਉਹ ਕਾਫੀ ਵੱਡੀ ਹੈ। ਕੁਝ ਸਾਡੇ ਲੋਕ ਨੇ AI ਦੇ ਉੱਤੇ ਵੀ ਕੰਮ ਕਰ ਰਹੇ ਨੇ। ਸਾਡਾ ਜਿਹੜਾ ਅਸਲ ਕੰਮ ਹੈ ਉਹ X ਦੇ ਉੱਤੇ ਨਹੀਂ ਹੈਗਾ, ਸਾਡਾ ਹੈਗਾ ਫੇਸਬੁੱਕ ਦੇ ਉੱਤੇ। ਮੇਰੇ ਫੇਸਬੁੱਕ ਦੇ ਉੱਤੇ ਕੋਈ ਤਕਰੀਬਨ 5.5 ਜਾਂ 6 ਲੱਖ ਦੇ ਮੈਨੂੰ ਐਗਜ਼ੈਕਟਲੀ ਨਹੀਂ ਯਾਦ ਫਾਲੋਅਰਸ ਨੇ। ਇਸੇ ਤਰ੍ਹਾਂ ਸਾਡੀ ਪਾਰਟੀ ਦੇ ਵੀ ਕੋਈ ਮੇਰੇ ਖਿਆਲ 3.5 ਲੱਖ ਫਾਲੋਅਰਸ ਨੇ। ਫੇਸਬੁੱਕ ਇਹ ਅਵਾਮੀ ਚੀਜ਼, ਉਹਦੇ ਉੱਤੇ ਸਾਡਾ ਬਹੁਤ ਜ਼ਿਆਦਾ। ਮੈਂ ਤੁਹਾਨੂੰ ਮਿਸਾਲ ਦਿੰਦਾ ਕਿ ਇੰਨੀ ਰਿਪੋਰਟਿੰਗ ਤੇ ਇੰਨੀ ਬਲੌਕ ਕਰਨ ਦੇ ਬਾਵਜੂਦ PTI ਦੇ ਮੈਨੂੰ ਪਿਛਲੇ ਇੱਕ ਹਫ਼ਤੇ 'ਚ ਮੇਰੇ ਜੀ 1 ਕਰੋੜ ਵਿਊਜ਼ ਸਨ। ਹਾਂਜੀ। ਅੱਛਾ, ਇਹਦੇ 'ਚ ਮੈਂ ਸਵਾਲ ਇਹ ਕਰਨਾ ਚਾਹਾਂਗਾ, PTI ਦੇ ਨਾਲ ਤੁਹਾਡਾ ਜਿਹੜਾ ਤੁਸੀਂ ਤੇ ਸਮਝਦੇ ਹੋ ਖਿਆਲਾਤ ਤੇ ਅਸੀਂ ਸਮਝੇ ਨੇ ਕਿ ਬੇਸਿਕ ਉਹਨਾਂ ਦੀ ਪੋਲੀਟੀਕਲ ਜ਼ਾਤ ਤੋਂ ਹਟ ਕੇ ਜਿਹੜੀ ਉਹਨਾਂ ਦੀ ਪੋਲੀਟੀਕਲ ਰਾਈਵਲਰੀ ਤੁਹਾਡੀ ਇੱਕ ਉਹ ਕਲਾਸਿਸ ਦੇ ਉੱਤੇ ਹੈਗੀ ਹੈ ਜਾਂ ਕਿਸ ਹਵਾਲੇ ਦੇ ਨਾਲ ਹੈਗੀ ਹੈ? ਤੇ ਜ਼ਰਾ ਅੱਜ ਖੁੱਲ ਕੇ ਜ਼ਰਾ ਸਾਨੂੰ ਦੱਸੋ। ਤੁਸੀਂ ਨਾ ਜਿਹੜਾ ਸਵਾਲ ਕੀਤਾ ਨਾ, ਇਸ ਤਰ੍ਹਾਂ ਦਾ ਸਵਾਲ ਕਰਨ ਵਾਸਤੇ ਵੀ ਨਾ ਜ਼ਿਹਨ ਚਾਹੀਦਾ। ਇਹ ਆਮ ਲੋਕੀ ਜਿਹੜੇ ਆਉਂਦੇ ਨੇ ਨਾ ਯੰਗ ਨੌਜਵਾਨ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਨਾ ਪਸ ਮੰਜ਼ਰ ਦਾ ਕੁਝ, ਤੇ ਉਹ ਸਮਝਦੇ ਨੇ ਮੈਂ ਇਮਰਾਨ ਖਾਨ ਨਾਲ ਜ਼ਾਤੀ ਲੜਾਈ ਲੜ ਰਿਹਾ। ਉਹ ਇਹ ਨਹੀਂ ਗੱਲ। ਦੇਖੋ ਇਮਰਾਨ ਖਾਨ ਜਿਹੜਾ ਨਾ ਇਹ ਹੈਗਾ ਅਸਲ ਵਿੱਚ ਰਾਈਟ ਦਾ ਪੋਲੀਟੀਸ਼ੀਅਨ। ਮੈਂ ਨਾ ਜਮਾਤ ਇਸਲਾਮੀ, ਜੁਲਮਾ ਇਸਲਾਮ ਤੇ ਤਹਿਰੀਰ ਲਗਬੈਕ ਈਵਨ ਮੈਂ ਇਹਨਾਂ ਦੀ ਫੇਰ ਵੀ ਜ਼ਿਆਦਾ ਇੱਜ਼ਤ ਕਰਨਾ ਵਾ, ਕਿਉਂਕਿ ਕਮ ਸੇ ਕਮ ਜੋ ਕਹਿੰਦੇ ਨੇ ਉਹਦੇ ਉੱਤੇ ਖਲੋਂਦੇ ਵੀ ਨੇ ਕਾਫੀ ਹੱਦ ਤੱਕ। ਇਹਨੇ ਮਜ਼ਹਬ ਯੂਜ਼ ਕੀਤਾ ਹੈ ਆਪਣੀ ਪੋਲਿਟਿਕਸ ਵਾਸਤੇ, ਇਹਦੀ ਆਪਣੀ ਜ਼ਾਤੀ ਜ਼ਿੰਦਗੀ ਕੋਈ ਹੋਰ ਹੈ। ਇੱਕ YouTube ਦੇ ਉੱਤੇ ਪਿਆ ਦਾ ਉਹ ਕਲਿੱਪ, ਅੱਗੇ ਸਾਰੇ ਯੂਟਿਊਬਰ ਬੈਠੇ ਸਨ ਯੰਗ ਲੜਕੇ। ਹੁਣ ਤੁਸੀਂ ਵਜ਼ੀਰ ਆਜ਼ਮ ਹੋਵੋ ਤੇ ਤੁਸੀਂ ਪਲੇਅਰ ਵੀ ਰਹੇ ਹੋਵੋ ਤਾਂ ਤੁਹਾਨੂੰ ਲੋਕੀ ਇੰਪ੍ਰੈਸ ਤਾਂ ਹੁੰਦੇ ਨੇ ਤੁਹਾਡਾ। ਤੇ ਉਹ ਲੋਕਾਂ ਨੂੰ ਬਿਠਾ ਕੇ ਤੇ ਉਹਨੂੰ ਕਹਿ ਰਿਹਾ ਹੈ ਕਿ आपने छोड़ना नहीं है जो मेरे खिलाफ कोई बात करे या मेरे लोगों के बारे में, इसको छोड़ना नहीं है। ਇਹ ਕਿਹੜੀ ਪੋਲਿਟਿਕਸ ਹੈ? ਤੇ ਸਾਡੀ ਲੜਾਈ ਹੈ ਨਜ਼ਰੀਆਤ ਦੀ। ਸੋਸ਼ਲਿਜ਼ਮ ਦੇ ਰਸਤੇ 'ਚ ਅਗਰ ਕੋਈ ਬੰਦਾ ਇੱਕ ਖਲੋਤਾ ਹੈ ਇਸ ਵੇਲੇ ਤੇ ਉਹ ਇਮਰਾਨ ਖਾਨ ਹੈ, ਉਹਦੇ ਰਸਤੇ 'ਚ ਖਲੋਤਾ ਹੈ, ਕਿਉਂਕਿ ਇਹ ਰਾਈਟ ਦਾ ਸਭ ਤੋਂ ਵੱਡਾ ਰਿਪਰੈਜ਼ੈਂਟੇਟਿਵ ਸੀ। ਨਵਾਜ਼ ਸ਼ਰੀਫ ਨੂੰ ਵਗੈਰਾ ਨੂੰ ਜਾਂ ਜ਼ਰਦਾਰੀ ਜਾਂ ਬਿਲਾਵਲ ਨੂੰ ਨਹੀਂ ਸਮਝਦੇ ਕਿ ਉਹ ਜ਼ਿਆਦਾ ਉਹਨਾਂ ਨੇ ਇੱਕ ਲਿਬਰਲ ਹੋ ਕੇ ਤੇ ਵਿੱਚ ਡਿਵੀਏਸ਼ਨ ਕੀਤੀ ਹੈ? ਉਹ ਵੀ ਡਿਵੀਏਸ਼ਨ ਵੀ ਕੀਤੀ ਹੈ ਤੇ ਉਹਨਾਂ ਨੇ ਵੀ ਲਿਬਰਲ ਤੇ ਇੱਕ ਪ੍ਰੋਗਰੈਸਿਵ ਹੁੰਦਾ ਇੱਕ ਬਣਾਇਆ ਦਾ ਇਮੇਜ ਅਸਲ ਵਿੱਚ ਨਹੀਂ ਹੋ ਗਏ। ਇਹ ਬਿਲਕੁਲ ਠੀਕ ਗੱਲ ਹੈ, ਪਰ ਪ੍ਰੋਬਲਮ ਹੈ ਵੇ ਕਿ ਇੱਥੇ ਭਾਵੇਂ ਸ਼ਰੀਫ ਖਾਨਦਾਨ ਨਾ ਹੋਏ, ਹੁਣ ਅੱਜ ਕੱਲ੍ਹ ਮਰੀਮ ਨਵਾਜ਼ ਸ਼ਰੀਫ ਵੀ ਥੋੜੇ ਬਹੁਤ ਲਿਬਰਲ ਬਣ ਰਹੇ ਨੇ। ਹਾਂ ਹੈ, ਕੋਸ਼ਿਸ਼ ਕਰ ਰਹੇ ਨੇ ਔਰਤਾਂ ਦੇ ਵਾਲੇ ਨਾਲ ਜਿਸ ਤਰ੍ਹਾਂ ਦੀ ਉਹ ਗੱਲਾਂ ਕਰ ਰਹੇ ਨੇ। ਕੋਈ ਚੰਗੀ ਵੀ ਗੱਲਾਂ ਨੇ, ਅਸੀਂ ਪ੍ਰੋਗਰੈਸਿਵ ਲੋਕ ਹਾਂ, ਸਾਨੂੰ ਜਿਹੜਾ ਪ੍ਰੋਗਰੈਸਿਵ ਗੱਲ ਕਰੇਗਾ ਉਹ ਅਸੀਂ ਕਵਾਂਗੇ ਠੀਕ ਗੱਲ ਨਹੀਂ ਕਹਿਣੀ ਚਾਹੀਦੀ। ਹਾਂ, ਲੇਕਿਨ ਇਹ ਇਹਨਾਂ ਦਾ ਬਿਆਨੀਆ ਕੋਈ ਨਹੀਂ ਹੈਗਾ ਇਹਨਾਂ ਦੋਵਾਂ ਪਾਰਟੀਆਂ ਦਾ। ਇਮਰਾਨ ਦਾ ਹੈਗਾ ਬਿਆਨੀਆ, ਉਹਦਾ ਬਿਆਨੀਆ ਜਿਹੜਾ ਹੈ ਉਹ ਹੈਗਾ ਮਜ਼ਹਬੀ ਵੀ ਤੇ ਰਾਈਟ ਦਾ ਵੀ, ਤੇ ਦੋਨਾਂ ਨੂੰ ਮਿਲਾ ਦਿੰਦਾ। ਤੇ ਉਹ ਇਹਨਾਂ ਇੱਕ ਮੈਂ ਸਮਝਦਾ ਮੈਂ ਗੁੰਮਰਾਹ ਕੌਣ ਹੈਗਾ ਕਿ ਉਹਨੇ ਪੌਦ ਨੂੰ ਜਿਹਨੂੰ ਕੁਝ ਨਹੀਂ ਪਤਾ ਨਾ ਰਾਈਟ ਦਾ ਨਾ ਲੈਫਟ ਦਾ, ਇਹ ਜਿਹੜੀ ਸਾਡੀ ਜਨਰੇਸ਼ਨ ਸੀ ਹੈ ਵਗੈਰਾ ਉਹਨਾਂ ਨੂੰ ਉਹਨੇ ਕਾਬੂ ਕੀਤਾ ਦਾ। ਇਸ ਲਈ ਅਸੀਂ ਵਾਹਿਦ ਪਾਰਟੀ ਹਾਂ ਪਾਕਿਸਤਾਨ ਦੀ ਜਿਹੜੀ ਬਿਲਕੁਲ ਬਾਵਾਜ਼ੇ ਬੁਲੰਦ ਕਹਿੰਦੇ ਹਾਂ ਕਿ ਪਾਕਿਸਤਾਨ ਨੂੰ ਸੈਕੂਲਰ ਹੋਣਾ ਚਾਹੀਦਾ। ਮੈਂ ਕਹਿਣਾ ਚਾਹ ਰਿਹਾ ਕਿ ਅਸੀਂ ਤੇ ਇਹੀ ਕੰਮ ਕਰਨਾ ਹੈ, ਭਾਵੇਂ ਸਾਨੂੰ ਇੱਕ ਵੀ ਸੀਟ ਨਾ ਮਿਲੇ, ਭਾਵੇਂ ਸਾਡੀ ਕੋਈ ਗੱਲ ਨਾ ਸੁਣੇ, ਤੇ ਭਾਵੇਂ ਤੁਸੀਂ 2 ਸੋਸ਼ਲਿਸਟ ਕੰਟਰੀਜ਼ ਲੈ ਲਓ, ਰਸ਼ੀਆ ਤੇ ਚਾਈਨਾ, ਜਾਂ ਤੁਸੀਂ ਲੈ ਲਓ ਕੋਈ ਵੀ ਮੁਲਕ ਯੂਰਪ ਦਾ, ਨਿਊਜ਼ੀਲੈਂਡ, ਆਸਟ੍ਰੇਲੀਆ, ਫਿਰ ਅਮਰੀਕਾ, ਕੈਨੇਡਾ, ਜਾਪਾਨ, ਤੇ ਉਹਦੇ ਇਲਾਵਾ ਫਿਰ ਟਰਕੀ ਜਿਹੜਾ ਮੁਸਲਿਮ ਮੈਜੋਰਿਟੀ ਦਾ ਮੁਲਕ ਹੈ ਪਰ ਸਭ ਤੋਂ ਜ਼ਿਆਦਾ ਇਕਨੋਮਿਕਲੀ ਤਗੜਾ ਹੈ ਸਾਰੇ ਮੁਸਲਿਮ ਮੁਲਕਾਂ ਕੋਲੋਂ। ਇਹ ਸਾਰੇ ਸੈਕੂਲਰ ਨੇ। ਕੋਈ ਇੱਕ ਤਰੱਕੀ ਯਾਫਤਾ ਮੁਲਕ ਵੀ ਦੁਨੀਆ 'ਚ ਨਹੀਂ ਹੈਗਾ ਜਿਹੜਾ ਸੈਕੂਲਰ ਨਾ ਹੋਵੇ। ਇਹ ਬਿਲਕੁਲ ਠੀਕ ਹੈ। ਇਹ ਤੇ ਦੀਵਾਰ ਤੇ ਲਿਖਿਆ ਹੈ, ਅਗਰ ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਤਾਂ ਨਾ ਪੜ੍ਹੋ। ਅੱਛਾ ਚੇਅਰ ਸਾਹਿਬ, ਗੂੜੀਆਂ ਗੱਲਾਂ ਤੇ ਬੜੀਆਂ ਹੋ ਗਈਆਂ ਨੇ, ਈਦ ਦਾ ਮੌਕਾ ਹੈ, ਬਹੁਤ ਪੋਲਿਟਿਕਸ ਦੇ ਭਰਪੂਰ, ਮੇਰਾ ਖਿਆਲ ਹੈ ਬੜਾ ਉਹਨਾਂ ਨੇ ਆਪਣੀ ਵਜ਼ਾਹਤ ਬਹੁਤ ਅੱਛੀ ਤਰੀਕੇ ਦੇ ਨਾਲ ਕੀਤੀ ਹੈ। ਤੇ ਮੇਰਾ ਖਿਆਲ ਹੈ ਕੋਈ ਲਾਈਟ ਵੀ ਚੀਜ਼ ਹੋਣੀ ਚਾਹੀਦੀ ਹੈ ਜ਼ਰਾ, ਕੋਈ ਈਦ ਦੇ ਹਵਾਲੇ ਨਾਲ ਵੀ। ਅਗਰ ਅਸੀਂ ਮਤਲਬ ਮੈਂ ਤੁਹਾਡਾ ਬਚਪਨ ਤੋਂ ਫੈਨ ਹਾਂ, ਅਸੀਂ ਤੁਹਾਡੇ ਗਾਣੇ ਸੁਣੇ ਨੇ, ਸਾਡੇ ਹਰ ਫੰਕਸ਼ਨ ਦੇ ਉੱਤੇ ਤੁਹਾਡੇ ਗਾਣੇ ਲੱਗਦੇ,
ਕੋਈ ਆਪਣਾ ਪਸੰਦੀਦਾ ਗਾਣਾ ਕੋਈ ਥੋੜਾ ਜਿਹਾ ਸਾਨੂੰ ਈਦ ਦੇ ਮੌਕੇ ਤੇ ਸੁਣਾ ਦਿਓ। ਮੈਂ ਬਿਲਕੁਲ ਸੁਣਾ ਦਿੰਦਾ। ਮੈਂ ਤੇ ਆਈ ਐਮ ਅ ਪ੍ਰਾਊਡ ਆਰਟਿਸਟ। ਮੈਂ ਤੁਹਾਨੂੰ ਸੁਣਾਉਣਾ ਇਹ ਗਾਣਾ ਈਦ ਦੀ ਮੁਨਾਸਬਤ ਨਾਲ ਸੁਣਾ ਦਿੰਦਾ। ਜੀ ਜੀ। बिन तेरे क्या है जीना, मेरे दिल की रानी तुम, मेरी खुशियों का मौसम, मेरे ख्वाबों की ताबीर, मेरे सपनों की तस्वीर। बिन तेरे कैसी यार, वो जीत हो या हार, तेरे संग है सब कुछ, तू ना हो तो बेकार। बिन तेरे क्या है जीना। बहुत शुक्रिया नाल ਬਹੁਤ ਖੂਬ। ਤੇ ਅੱਛਾ, ਤੁਸੀਂ ਇਹ ਵੀ ਜ਼ਰਾ ਇੱਕ ਨਾਲ ਲੱਗਦਾ ਆ ਗਿਆ ਕਿ ਜਿਹੜਾ ਤੁਹਾਡੇ ਦਿਲ ਨੂੰ ਜ਼ਿਆਦਾ ਕਰੀਬ ਤੁਸੀਂ ਜਿਹੜਾ ਹੁਣ ਆਪਣੇ ਜਿਹੜੇ ਗੀਤ ਗਾਏ ਨੇ, ਜਿਹੜਾ ਤੁਹਾਡੇ ਦਿਲ ਦੇ ਕਰੀਬ ਹੈ, ਅਗਰ ਉਹ ਦੋ ਬੋਲ ਵੀ ਹੋ ਜਾਣ, ਉਹ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ। ਮੈਂ ਸੁਣਾਉਣਾ ਤੁਹਾਨੂੰ, ਉਹ ਖੁਦਾ ਦੇ ਵਾਲੇ ਨਾਲ ਉਹਦੇ ਚ ਸਾਰੀ ਇੱਕ ਕਲਬੀ ਵਾਰਦਾਤ ਹੈ। ਤੇ ਮੈਂ ਤੁਹਾਨੂੰ ਸੁਣਾਉਣਾ। ਰੱਬ ਮੇਰੇ ਦੀਆਂ ਉੱਚੀਆਂ ਸ਼ਾਨਾਂ, ਮੈਂ ਕਮੀ ਹਾਂ ਮੈਂ ਨਾ ਮਾਣਾ। ਰੱਬ ਮੇਰੇ ਦੀਆਂ ਉੱਚੀਆਂ ਸ਼ਾਨਾਂ, ਮੈਂ ਕਮੀ ਹਾਂ ਮੈਂ ਨਾ ਮਾਣ। ਲਾਈ ਮੈਂ ਉੱਚਿਆਂ ਨਾਲ ਯਾਰੀ ਵੇ, ਲਾਈ ਮੈਂ ਉੱਚਿਆਂ ਨਾਲ ਯਾਰੀ ਵੇ। मैं हाँ नीवा साईं मेरा ऊंचाए हो, मैं हाँ नीवा साईं मेरा ऊंचाए। अल्लाहू अल्लाह अल्लाहू अल्लाह हो। जी मेरा हुन नहीं लगदा, दूर ते थों रह नहीं सकदा। जी मेरा हुन नहीं लगदा, दूर ते थों रह नहीं सकदा। ए सितम हुन सह नहीं सकदा हू, ए सितम हुन सह नहीं सकदा हू। लाई मैं ਉੱਚਿਆਂ ਨਾਲ ਯਾਰੀ ਵੇ, ਲਾਈ ਮੈਂ ਉੱਚਿਆਂ ਨਾਲ ਯਾਰੀ ਵੇ। ਮੈਂ ਹਾਂ ਨੀਵਾ ਸਾਈਂ ਮੇਰਾ ਉੱਚਾਏ ਹੋ, ਮੈਂ ਹਾਂ ਨੀਵਾ ਸਾਈਂ ਮੇਰਾ ਉੱਚਾਏ। ਵੈਲਕਮ ਬੈਕ ਨਾਜ਼ਰੀਨ। ਨਾਜ਼ਰੀਨ, ਜਵਾਦ ਅਹਿਮਦ ਸਾਹਿਬ ਸਾਡੇ ਨਾਲ ਮੌਜੂਦ ਨੇ। ਬ੍ਰੇਕ ਤੋਂ ਪਹਿਲੇ ਅਸੀਂ ਉਹਨਾਂ ਦੇ ਜਿਹੜੇ ਗਾਣੇ ਨੇ ਉਹ ਸੁਣ ਰਹੇ ਸਾਂ, ਕਲਾਮ ਵੀ ਉਹਨਾਂ ਕੋਲੋਂ ਸੁਣਿਆ ਤੇ ਮੌਸੀਕੀ ਦੇ ਹਵਾਲੇ ਨਾਲ ਹੀ ਮਜ਼ੀਦ ਗੱਲ ਕਰ ਰਹੇ ਹਾਂ। ਜਵਾਦ ਸਾਹਿਬ, ਆਖਰੀ ਗਾਣਾ ਜਿਹੜਾ ਤੁਸੀਂ ਉਹ ਕਦੋਂ ਰਿਕਾਰਡ ਕਰਾਇਆ? ਜੋ ਤੱਕ ਮੈਨੂੰ ਯਾਦ ਪੈਂਦਾ ਤੁਸੀਂ ਪਿਛਲੇ ਸਾਲ ਜੰਗ ਦੇ ਮੌਕੇ ਤੇ ਇੱਕ ਤਰਾਨਾ ਵੀ ਜਿਹੜਾ ਉਹ ਰਿਕਾਰਡ ਕਰਾਇਆ। ਕੀਤਾ ਸੀ, ਬਿਲਕੁਲ ਕੀਤਾ ਸੀ, ਕਿਉਂਕਿ ਮੈਨੂੰ ਲੱਗਦਾ ਸੀ ਕਿ ਉਸ ਲਈ ਬਹੁਤ ਜ਼ਿਆਦਾ ਜ਼ਰੂਰਤ ਸੀ ਪਾਕਿਸਤਾਨ ਨੂੰ ਮੋਟੀਵੇਸ਼ਨ ਦੀ। ਵੇਖੋ, ਇਹ ਜੰਗ ਤੇ ਜਲਦੀ ਖਤਮ ਹੋ ਗਈ, ਸ਼ੁਕਰ ਹੈ ਕਿ ਸਾਡੇ ਜਿਹੜੇ ਜਿਸ ਤਰ੍ਹਾਂ ਵੀ ਐਸਟੈਬਲਿਸ਼ਮੈਂਟ ਨੇ ਇਹਨੂੰ ਹੈਂਡਲ ਕੀਤਾ। ਮੈਨੂੰ ਲੱਗਾ ਕਿ ਅਗਰ ਇਸ ਵੇਲੇ ਲੋਕਾਂ ਨੂੰ ਇਹ ਦੱਸਿਆ ਜਾਵੇ, ਮੇਰੇ ਆਕਰ ਦੇ ਲੋਕ ਦੱਸਣ ਕਿ ਜਦੋਂ ਜੰਗ ਹੁੰਦੀ ਹੈ ਨਾ ਤੇ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਉਹਦੇ ਉੱਤੇ, ਸਿਆਸਤ ਨਹੀਂ ਹੋਣੀ ਚਾਹੀਦੀ। ਜੰਗ ਦੇ ਅੰਦਰ ਸਿਰਫ ਇੱਕੋ ਹੀ ਰੂਲ ਹੁੰਦਾ ਹੈ, ਅਗਰ ਤੁਸੀਂ ਜੰਗ ਦੇ ਅੰਦਰ ਆਪਣੀ ਰਿਆਸਤ ਦੇ ਨਾਲ ਨਹੀਂ ਖਲੋਤੇ ਤਾਂ ਤੁਸੀਂ ਫਿਰ ਰਿਆਸਤ ਦੇ ਦੁਸ਼ਮਣ ਹੋ, ਤੁਸੀਂ ਆਪਣੇ ਮੁਲਕ ਦੇ ਵੀ ਦੁਸ਼ਮਣ ਹੋ। ਅਸੀਂ ਜੋ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਾਂ, ਕਮੈਂਟਸ ਵੀ ਪੜ੍ਹੀ ਦੇ ਨੇ ਜਿਹੜੇ ਤੁਹਾਡੇ ਵਾਲੇ ਨਾਲ ਆਉਂਦੇ ਨੇ। ਲੋਕ ਕਹਿੰਦੇ ਨੇ ਕਿ ਇੱਕ ਲੀਡਰ ਜਿਹੜਾ ਵੇ ਉਹਨੂੰ ਤੇ ਆਪਣੇ ਗੁੱਸੇ ਤੇ ਬੜਾ ਕਾਬੂ ਰੱਖਣਾ ਚਾਹੀਦਾ ਤੇ ਤੁਹਾਡੀ ਇਹ ਜਿਹੜੀ ਗੱਲ ਹੈ ਕਿ ਤੁਸੀਂ ਬਹੁਤ ਸਾਰੇ ਜਗ੍ਹਾ ਦੇ ਉੱਤੇ ਮਤਲਬ ਤੁਸੀਂ ਐਗਰੈਸ਼ਨ ਬਹੁਤ ਜ਼ਿਆਦਾ ਸ਼ੋ ਕੀਤਾ, ਗੁੱਸਾ ਤੁਹਾਡਾ ਇੱਕ ਹੁੰਦਾ ਤੇ ਇਹਨੂੰ ਤੁਸੀਂ ਕੌਪ ਕਰਨ ਵਾਸਤੇ ਕੁਝ ਟੈਕਲ ਕਰਨ ਵਾਸਤੇ ਕੁਝ ਕਰ ਰਹੇ ਹੋ ਆਪਣੀ ਤਬੀਅਤ 'ਚ ਛੜਾਓ ਲਿਆਉਣ ਵਾਸਤੇ? देखिए, जहाँ तक ये बात है ना कि मैंने गुस्सा किया है या मैं गुस्सा करता हूँ, ये बिल्कुल गलत बात है। मैंने कोई ज़िंदगी में हज़ारों इंटरव्यू दिए हैं, इनमें किस में गुस्सा किया मैंने? ये सिर्फ 2 इंटरव्यूज़ हुए हैं आगे पीछे। लेकिन इसमें इशू ये है कि देखें, आप जानते नहीं हैं, पस मंज़र नहीं जानते। मेरा अगर आप सोशल मीडिया आप गए हैं ना उस पर, आप ज़रा गौर से उसको देखें होता क्या है। ये लोग
फहोश किस्म की गालम गलोच करते हैं वहाँ पे आके, और ये इनके अपने लोग हैं। अभी मैं बाहर निकलता हूँ आपके साथ, आप देखें जाके मेरे साथ किस तरह लोग मिलते हैं, वो कौन है जो मुझे गालियाँ निकाल रहे हैं? अवाम में तो मैं प्यार मुझे कर रहे हैं। अभी बसंत पे अगर ये मसला होता कि मुझे गालियाँ दे रहे होते लोग, तो बसंत पे मेरा 25 साल पुराना गाना, ये 16 साल बाद बसंत हुई है, वो नंबर 1 पे रहा है, इंस्टाग्राम पे, टिकटॉक पे और फेसबुक पे, हर जगह 3 दिन रहा है, पूरे 3 दिन। लोगों ने नए गाने निकाले हैं बसंत के, वो नहीं चले, मेरा चल गया उचिया मजाजा वाली, हर छत पे बज रहा था। तो अगर प्यार का मसला है तो वो तो मुझे बहुत मिल रहा है अभी भी। अभी मैं टोल टैक्स पे जाता हूँ, लोग मुझसे पैसे नहीं लेते, मतलब मैं देता हूँ उनको, मैं ये नहीं कि मैं दिए बगैर आया, तो वो कहते हैं नहीं जी, मैं कहता हूँ यार मैंने जाना ही नहीं, फिर तो मैं तुम लो। ये जो लोग हैं ना, ये ख़ास तौर पे ये लोग भी नहीं है, आपको पता है इनके, आप जाओगे ना अकाउंट पे, उस पर तस्वीर भी कोई नहीं है, नाम भी कोई अजीब गरीब सा है, वो है ही नहीं सही लोग, वो बॉट्स हैं। ये उनको मेरे पीछे लगाए होता है, फिर रिपोर्टिंग करते हैं ये, और इतनी रिपोर्टिंग करते हैं कि मेरी रीच डिप कर जाती है एकदम। ये मेरे साथ जब ये करते हैं ना, वो पहले से मैं भरा बैठा होता हूँ, हाँ, ऊपर से आके बदतमीजी कर रहे हैं आप, तो बदतमीजी तो मैंने ना कभी किसी के साथ की है, ना मैं बर्दाश्त करता हूँ, लेकिन आइंदा मैं उनके साथ ये नहीं करूँगा, आइंदा मैं उठ के वहाँ से चला जाऊँगा। अच्छा जवाब साहब ने एक मैं कि समाजी अखलाक की याद दी ਤੁਹਾਡੇ ਅੱਗੇ ਕੀ ਅਹਿਮੀਅਤ है? देखो अखलाकियात एक रिलेटिव चीज़ है, ਉਂਝ ਤੇ एक रिलेटिव चीज़ है, पर मैं समझदा ਹਾਂ ਕਿ ਅਸਲ ਅਖਲਾਕੀਅਤ ਇਹ ਹੁੰਦੀਆਂ ਨੇ ਕਿ ਤੁਸੀਂ ਝੂਠ ਨਾ ਬੋਲੋ, ਤੁਸੀਂ ਮੁਨਾਫਕਤ ਨਾ ਕਰੋ, ਤੁਸੀਂ ਲੋਕਾਂ ਨੂੰ ਧੋਖਾ ਨਾ ਦਿਓ, ਤੁਸੀਂ ਇਹ ਚੋਰੀ ਡਾਕੇ ਤੋਂ ਵੀ ਜ਼ਿਆਦਾ ਬੁਰੀਆਂ ਮੈਨੂੰ ਲੱਗਦੀਆਂ ਨੇ ਚੀਜ਼ਾਂ, ਤੇ ਉਹ ਤੇ ਸਾਡੇ ਮੁਆਸ਼ਰੇ 'ਚ ਤੇ ਕੀ ਹਰ ਜਗ੍ਹਾ ਹੀ ਹੈਗੀਆਂ ਨੇ, ਸਾਡੇ ਤੇ ਬਹੁਤ ਹੀ ਜ਼ਿਆਦਾ ਨੇ, ਤੇ ਮੈਨੂੰ ਲੱਗਦਾ ਇਹਨਾਂ ਦੇ ਉੱਤੇ ਜ਼ੋਰ ਦੇਣਾ ਚਾਹੀਦਾ। ਬਾਕੀ ਜਿਹੜਾ ਨਾ ਨਮਾਜ਼, ਰੋਜ਼ਾ, ਜ਼ਕਾਤ, ਹੱਜ ਤੇ ਇਹ ਸਾਰਾ ਕੁਝ ਇਹ ਖੁਦਾ ਦੇ ਨਾਲ ਤੁਹਾਡਾ ਤਾਲੁਕ ਹੈ, ਇਹ ਖੁਦਾ ਨੇ ਤੁਹਾਨੂੰ ਆਪੇ ਹੀ ਜੱਜ ਕਰ ਲੈਣਾ ਹੈ, ਅਸੀਂ ਕੋਈ ਠੇਕੇਦਾਰ ਨਹੀਂ ਹੈਗੇ ਮਜ਼ਹਬ ਦੇ। ਪਰ ਤੁਸੀਂ ਜਿਹੜੀ ਗੱਲਾਂ ਉਹਦੇ ਇਲਾਵਾ ਕਰਦੇ ਹੋ, ਜੋ ਲੋਕਾਂ ਨਾਲ ਹਰਕਤਾਂ ਕਰਦੇ ਹੋ, ਅਗਰ ਤੁਸੀਂ ਉਹਦੇ ਅੰਦਰ ਉਹ ਕੀ ਕਹਿੰਦੇ ਨੇ ਗੂਗਲ ਇਬਾਦਤ ਪੂਰੀ ਨਹੀਂ ਕਰਦੇ ਨਾ, ਤੇ ਮੈਨੂੰ ਲੱਗਦਾ ਕਿ ਸਮਾਜੀ ਅਖਲਾਕੀਆਤ ਗੂਗਲ ਇਬਾਦਤ ਦੇ ਉੱਤੇ ਹੀ ਪੂਰੀ ਹੁੰਦੀਆਂ ਨੇ, ਉਹਦੇ 'ਚ ਅਸੀਂ ਬੜੇ ਨਾਕਾਮ ਆ ਐਜ਼ ਅ ਬੈਸੀਅਤ ਕੌਮ ਜਿਹੜੀ। ऊंचा मजाजा वाली अगर इसी मौके पे हम लिबर्टी लें आपसे, बिल्कुल जी, वो तो जेनजी ने भी बहुत पसंद किया है, तो आप गुनगुना दें थोड़ा सा। ये जेनजी को डेडिकेट कर रहा हूँ, जनरेशन अल्फा, जनरेशन बीटा और जेनजी, तीनों को, मिलेनियल्स को भी कर देता हूँ लाजमी, बेबी बूमर को भी कर देता जनरेशन एक्स वाई को भी। ਉੱਚਿਆਂ ਮਜਾਜਾਂ ਵਾਲੀ ਆਖ ਗਈ, ਤੇਥੋਂ ਇਹ ਕੁੜੀ ਅੱਜ ਹਾਰ ਗਈ, ਤੇਰੀ ਸੌਂ ਢੋਲਾ ਮਰ ਜਾਵਾਂਗੀ ਮੈਂ ਜੇ ਤੇਰੀ ਮੇਰੀ ਗੱਲ ਨਾ ਬਣੀ, ਜੇ ਤੇਰੀ ਮੇਰੀ ਗੱਲ ਨਾ ਬਣੀ। ਤੂੰ ਇਹ ਸਾਰੇ ਜਗ ਤੋਂ ਸੋਹਣਾ, ਤੇਰੇ ਵਰਗਾ ਹੋਰ ਨਹੀਂ, ਦਿਲ ਤੇਰੇ ਤੇ ਆਇਆ ਸਜਣਾ, ਦਿਲ ਤੇ ਕੋਈ ਜ਼ੋਰ ਨਹੀਂ, ਨੇੜੇ ਹੋ ਕੇ ਕਹਿ ਜਾਂਦੀ ਏ ਮੈਂ ਕੁੜੀ ਕਮਜ਼ੋਰ ਨਹੀਂ, ਦੁਨੀਆ ਤੋਂ ਮੰਨਨੀ ਮੈਂ ਹਾਰ ਨਹੀਂ, ਦੁਨੀਆ ਤੋਂ ਮੰਨਨੀ ਮੈਂ ਹਾਰ ਨਹੀਂ, ਡਰ ਡਰ ਕੇ ਹੁੰਦਾ ਏ ਪਿਆਰ ਨਹੀਂ, ਇੱਕ ਤੂੰ ਜੋ ਮੇਰੇ ਨਾਲ ਹੋਵੇ ਕਿਸੇ ਦੀ ਮੈਨੂੰ ਪਰਵਾਹ ਨਹੀਂ। क्या बहुत मजा आ गया सर, साडी ते ईद बनाती ਤੁਸੀਂ ਅੱਲਾਹ ਤੁਹਾਨੂੰ ਜ਼ਿੰਦਗੀ ਦੇਵੇ। ਹਾਂ ਜੀ, ਮੈਨੂੰ ਬੜਾ ਮਜ਼ਾ ਅਸੀਂ ਕੋਈ ਥੋੜਾ ਖੱਟੀਆਂ ਮਿੱਠੀਆਂ ਥੋੜੀਆਂ ਜੀਆਂ ਤੇ ਗੱਲਾਂ ਅਸੀਂ ਕਰਨਾ ਚਾਹ ਰਹੇ ਹਾਂ ਕਿ ਤੁਹਾਡੇ ਕੋਲੋਂ ਪੁੱਛਣਾ ਚਾਹ ਰਹੇ ਹਾਂ ਕਿ ਉਹਦੇ ਤੁਸੀਂ ਪਸੰਦ ਨਾ ਪਸੰਦ। ਹਾਂ, ਕੋਈ 3-4 ਸਵਾਲ ਤੁਹਾਡੇ ਕੋਲੋਂ ਰੈਪਿਡ ਫਾਇਰ ਦੇ ਕਰ ਲੈਣੇ ਆ। ਪਹਿਲੇ ਮੇਰਾ ਖਿਆਲ ਸਿਆਸੀ ਕਰ ਲਈਏ। ਹਾਂ, नवाज शरीफ, आसिफ जरदारी साहब और बिलावल भुट्टो साहब। बिलावल भुट्टो यंग ठीक हो गया जी। उस तो बाद आ जाओ जी सीएम ਦੀ ਕਾਰਕਰਦਗੀ ਜਿਹੜੀ ਪਾਕਿਸਤਾਨ ਦੇ ਵਿੱਚ ਮਰੀਮ ਨਵਾਜ਼ ਸ਼ਰੀਫ ਔਰ ਮੁਰਾਦ ਅਲੀ ਸ਼ਾਹ ਔਰ ਸਰਫਰਾਜ਼ ਬੁਗਟੀ ਔਰ KPL ਅਫਰੀਦੀ, ਤੁਸੀਂ ਇਹਦਾ ਜੋ ਕਿਹਨੂੰ ਬਿਹਤਰ ਪੋਜੀਸ਼ਨ ਦੇ ਰਹੇ ਹੋ? ਇਹ ਸਾਰੇ ਸਰਮਾਇਆਦਾਰੀ ਨਿਜ਼ਾਮ ਦੇ ਰਖਵਾਲੇ ਨੇ, ਪਰ ਸੱਚੀ ਗੱਲ ਜਿਹੜੀ ਕਰਨੀ ਚਾਹੀਦੀ, ਅਸੀਂ ਤੇ ਇਹਨਾਂ ਦੇ ਸਿਆਸੀ ਮੁਖਾਲਿਫ ਹਾਂ। ਮਰੀਮ ਨਵਾਜ਼ ਸ਼ਰੀਫ ਬਹੁਤ ਬਿਹਤਰ ਕੰਮ ਕਰ ਰਹੀ ਹੈ ਬਾਕੀਆਂ ਕੋਲੋਂ। ਇੱਕ ਦੂਸਰਾ ਤੁਹਾਨੂੰ ਪੁੱਛਣੀ ਹੈ, ਤੁਸੀਂ ਇਹ ਵੀ ਜ਼ਰਾ ਸਾਨੂੰ ਜ਼ਰਾ ਦੱਸ ਦਿਓ ਕਿ ਰੈਪ ਸਿੰਗਿੰਗ ਦਾ ਕੀ ਮੁਸਤਕਬਲ ਦੇਖ ਰਹੇ ਹੋ ਤੁਸੀਂ? ਮੇਰਾ ਨਹੀਂ ਖਿਆਲ ਕਿ ਕੋਈ ਖਾਸ ਵੱਡਾ ਕੋਈ ਮੁਸਤਕਬਲ ਹੈਗਾ। ਅੱਜ ਕੱਲ੍ਹ ਵੀ ਦੇਖੋ ਤੁਸੀਂ, ਲੋਕੀ ਰੈਪ ਨੂੰ ਸਿਰਫ ਯੰਗ ਲੜਕੇ ਲੜਕੀਆਂ ਸੁਣਦੇ ਨੇ, ਤੇ ਉਹਦੇ ਬਾਅਦ ਜਦੋਂ ਵੱਡੇ ਹੋ ਜਾਂਦੇ ਨੇ ਸੁਣਨਾ ਬੰਦ ਕਰ ਦਿੰਦੇ ਨੇ। ਠੀਕ ਹੋ ਗਿਆ। ਤੇ ਅਗਰ ਇਬਰਾਰੁਲ ਹਕ ਤੇ ਸ਼ਹਜ਼ਾਦ ਰਾਏ
ਇਹਨਾਂ ਚੋਂ ਇੱਕ ਚੂਜ਼ ਕਰਨਾ ਹੋ। ਸ਼ਹਜ਼ਾਦ ਰੋਏ ਮੇਰਾ ਦੋਸਤ ਹੈ ਬੜਾ ਅੱਛਾ। ਠੀਕ ਹੈ। ਉਹ ਤੁਹਾਡੇ ਅਲੀ ਜ਼ਫਰ, ਆतिफ असलम। आतिफ असलम इंटरनेशनल स्टार है। अली अली ज़फ़र मेरा दोस्त है। ਠੀਕ ਹੋ ਗਿਆ। ਤੇ ਪਸੰਦੀਦਾ ਐਕਟਰੈਸ ਉਹ ਦੱਸੋ ਇਸ ਵਕਤ ਅੱਜ ਦੀ ਮੈਨੂੰ ਦੀਪਿਕਾ ਪਾਦੂਕੋਣ ਚੰਗੀ ਮਾਸ਼ਾਅੱਲਾ। ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਅੰਦਰ ਮੈਂ ਤੁਹਾਨੂੰ ਦੱਸ ਰਿਹਾ ਸੀ, ਬਿਲੀਵ ਕਰੋ ਕੋਈ ਐਕਟਰੈਸ ਕੋਈ ਇੰਨੀ ਖੂਬਸੂਰਤ ਕੁੜੀਆਂ ਨੇ, ਮੈਂ ਬਹੁਤ ਇੱਕ ਦਾ ਨਾਮ ਤਾਂ ਲੈ ਹੀ ਨਹੀਂ ਸਕਦਾ ਨਾ। ਵੇਖੋ ਸੋਨੀਆ ਹੁਸੈਨ ਹੈ, ਮਾਇਰਾ ਖਾਨ ਹੈ, ਆਇਜ਼ਾ ਖਾਨ ਹੈ, ਮਹਿਵਿਸ਼ ਹਯਾਤ ਹੈ, ਇੱਕ ਦੋ ਹੋਰ ਵੀ ਨੇ, ਮੈਨੂੰ ਇਸ ਲਈ ਨਾਮ ਭੁੱਲ ਗਏ ਨੇ, ਇਹ ਨਾ ਹੋਵੇ ਕਿ ਉਹ ਬੁਰਾ ਮੰਨ। ਬਹੁਤ ਖੂਬਸੂਰਤ ਕੁੜੀਆਂ ਨੇ ਤੇ ਬੜੀ ਚੰਗੀ ਅਦਾਕਾਰੀ। ਇੱਕ ਸੱਜਲ ਅਲੀ ਹੈ। ਹਾਂ, ਸੱਜਲ ਅਲੀ ਇਜ਼ ਅ ਵੈਰੀ ਟੈਲੈਂਟਡ ਐਕਟਰ ਸਰ, ਨੋ ਡਾਊਟ। ਬਹੁਤ ਸਾਰੀ ਕੁੜੀਆਂ ਮੈਂ ਸਾਰੀਆਂ ਮੈਨੂੰ ਚੰਗੀ ਲੱਗਦੀਆਂ ਨੇ। ਮੈਂ ਉਹਨਾਂ ਨੂੰ ਦੁਆ ਦਿੰਦਾ ਕਿ ਤੁਸੀਂ ਹੋਰ ਤਰੱਕੀ ਕਰੋ, ਕਿਉਂਕਿ ਪਾਕਿਸਤਾਨ ਅਗਰ ਤਰੱਕੀ ਪਸੰਦ ਤੇ ਖੁਸ਼ ਰੋਸ਼ਨ ਖਿਆਲ ਬਣਨਾ ਹੋਵੇ ਤੇ ਉਹਨਾਂ ਅੰਦਰ ਇਸ ਤਰ੍ਹਾਂ ਦੀ ਬਹਾਦਰ ਔਰਤਾਂ ਦਾ ਇੱਕ ਰੋਲ ਰਹੇਗਾ। ਆਪਣੇ ਤੋਂ ਇਲਾਵਾ ਸਿੰਗਰ ਤੁਹਾਨੂੰ ਕਿਹੜਾ ਅੱਛਾ ਲੱਗਦਾ ਆਪਣੇ ਆਪ ਨੂੰ ਕੱਢ ਕੇ? ਨਹੀਂ, ਮੈਂ ਆਪਣੇ ਆਪ ਨੂੰ ਕੀ ਰੇਟਿੰਗ ਕੀ ਕਰਾਂ? ਮੈਨੂੰ ਤਾਂ ਮਹਿਦੀ ਹਸਨ ਸਾਹਿਬ ਆਲ ਟਾਈਮ ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਅੱਛਾ, ਨਵੇਂ ਮੁੰਡੇ ਮੈਂ ਦੱਸ ਸਕਦਾ ਉਹ ਬੜੇ ਚੰਗੇ ਨੇ ਸਾਰੇ। ਇੱਕ ਅਮਾਨਤ ਅਲੀ ਹੈ। ਮੈਂ ਵੱਡੇ ਸਿੰਗਰਾਂ ਦੀ ਚਲੋ ਗੱਲ ਦੱਸ ਦਿੰਦਾ। ਮੈਨੂੰ ਜਿਹੜੇ ਆਪਣੇ ਹਮ ਅਸਰ ਗਲੂਕਾਰ ਹੈ ਨਾ, ਜਿਹੜੇ ਬੜੇ ਵੱਡੇ ਸਿੰਗਰ ਲੱਗਦੇ ਨੇ, ਉਹ ਲੱਗਦੇ ਨੇ ਸ਼ਫਕਤ ਅਮਾਨਤ ਅਲੀ, ਸ਼ਫਕਤ ਸਲਾਮਤ ਅਲੀ ਖਾਨ, ਫਿਰ ਰਾਹਤ ਅਲੀ ਖਾਨ, ਫਿਰ ਕੀ ਨਾਂ ਇਹਨਾਂ ਦਾ ਇੱਕ ਹੋਰ ਜਵੇਦ ਬਸ਼ੀਰ, ਫਿਰ ਹੁਸੈਨ ਬਸ਼ ਗੁੱਲੂ ਸਾਹਿਬ। ਇਹ ਉਹਦੇ ਬਾਅਦ ਫਿਰ ਨਵੇਂ ਮੁੰਡੇ ਆਏ ਨੇ, ਜਿਸ ਤਰ੍ਹਾਂ ਇੱਕ ਹੈਗਾ ਅਲੀ ਸੇਠੀ, ਬੜਾ ਚੰਗਾ ਗਾਉਂਦਾ, ਸਿੱਖ ਕੇ ਗਾਇਆ ਉਹਨੇ। ਮੈਨੂੰ ਆਪਣੇ ਸਾਹਮਣੇ ਵੀ ਮੈਨੂੰ ਉਹਨੇ ਬੜੀ ਚੀਜ਼ਾਂ ਸੁਣਾਈਆਂ ਨੇ, ਬੜਾ ਚੰਗੀ ਉਹਦੀ ਗਾਇਕੀ। ਫਿਰ ਇੱਕ ਬੰਦਾ ਜਿਹੜਾ ਇਮਾਨਤ ਅਲੀ, ਉਹ ਤਾਂ ਸਾਰਿਆਂ ਨੂੰ ਪਤਾ ਹੀ, ਯੰਗ ਮੁੰਡਾ, ਉਹ ਵੀ ਘਰਾਣੇ ਦਾ ਹੀ ਹੈ। ਨਬੀਲ ਸ਼ੌਕਤ ਬਹੁਤ ਚੰਗਾ ਗਾਉਂਦਾ, ਜਿਹਨੇ ਉਹ ਜਿੱਤਿਆ ਸੀ ਇੰਡੀਅਨ ਮੁਕਾਬਲੇ। ਉਹਦੇ ਜੋ ਉਹਨੇ ਜਿੱਤਿਆ ਸੀ ਇੰਡੀਆ ਪਾਕਿਸਤਾਨ ਦੋਵੇਂ ਦੇ। ਤੇ ਇਹ ਸਾਰੇ ਮੈਨੂੰ ਲੱਗਦਾ ਕਿ ਬੜੇ ਚੰਗੀ ਦਰਿਆਫਤਾਂ ਨੇ। ਉਹਨੇ ਸਾਹਿਲ ਲਈ ਬੱਗਾ ਮੇਰਾ ਛੋਟੇ ਭਾਈਆਂ ਵਾਂਗਰੇ। ਅੱਛਾ, ਤੁਸੀਂ ਇਹ ਦੱਸਿਆ ਸਿੰਗਰ ਸਾਡੇ ਕਾਫੀ ਦੋਸਤ ਵੀ ਨੇ, ਸ਼ੋਬਿਜ਼ ਦੀ ਬਹੁਤ ਸਾਰੀ ਸ਼ਖਸੀਅਤ ਵੀ ਤੁਹਾਡੀ ਦੋਸਤ ਨੇ। ਤੁਸੀਂ ਸਿਆਸਤ 'ਤੇ ਆਏ ਤੇ ਇਹਨਾਂ ਨੂੰ ਤੁਸੀਂ ਕਾਇਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਸਾਰਿਆਂ ਦੀ ਇੱਕ ਫੈਨ ਬੇਸ ਤੇ ਮੌਜੂਦ ਹੈ ਔਰ ਵੱਡੇ ਇਨਫਲੂਐਂਸਰਸ ਨੇ ਸਾਰੇ? ਮੈਂ ਅਸਲ ਵਿੱਚ ਨਾ, ਹੁਣ ਮੈਂ ਉਹਨਾਂ ਦਾ ਨਾਂ ਤੇ ਨਹੀਂ ਲੈ ਸਕਦਾ, ਪਰ ਮੇਰੇ ਨਾਲ ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ। ਪਰ ਪਤਾ ਸ਼ੋਬਿਜ਼ ਕੀ ਹੁੰਦਾ, ਸ਼ੋਬਿਜ਼ ਨਾ ਲੋਕੀ ਨਿਊਟਰਲ ਰਹਿਣਾ ਪਸੰਦ ਕਰਦੇ ਨੇ, ਨਿਊਟਰਲ ਰਹਿੰਦੇ ਨੇ ਤੇ ਉਹਨਾਂ ਦਾ ਕੰਮ ਹੀ ਚੱਲਦਾ ਰਹਿੰਦਾ। ਜਦੋਂ ਕਿਸੇ ਪੋਲੀਟੀਕਲ ਲਾਈਨ ਲੈਂਦੇ ਨੇ ਨਾ, ਤੇ ਤੁਸੀਂ ਇਹ ਦੇਖੋ ਨਾ ਕਿ ਇੱਕ ਪੋਲੀਟੀਕਲ ਤੁਸੀਂ ਲਾਈਨ ਲੈ ਲਈ, ਹੁਣ ਚਾਰ ਤੁਹਾਡੇ ਖਿਲਾਫ ਨੇ। ਉਹ ਫਿਰ ਫਾਰਨ ਕੇਸ ਤੇ ਆਣਾ ਹੈ ਤੇ ਉਹਨਾਂ ਦਾ ਨਾ ਲਤੀਫ ਸਾਹਿਬ ਤੇ ਐਸਨ, ਉਹ ਮਸਲਾ ਇਹ ਹੁੰਦਾ ਹੈ ਕਿ ਉਹ ਫਿਰ ਇਸ ਕੰਮ ਵਿੱਚ ਨਹੀਂ ਵੜਨਾ ਚਾਹੁੰਦੇ ਤੇ ਉਹ ਮੈਨੂੰ ਖੁੱਲੀ ਸਪੋਰਟ ਨਹੀਂ ਦੇਣਾ ਚਾਹੁੰਦੇ। ਤੇ ਮੈਂ ਉਹਨਾਂ ਦੀ ਮਜਬੂਰੀ ਸਮਝਦਾ ਵਾਂ। ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦਾ ਬਿਜ਼ਨਸ ਮੁਤਾਸਰ ਹੋਵੇ। ਚਲੋ, ਹੁਣ ਤੁਸੀਂ ਕਨਸਰਟਸ ਨਹੀਂ ਕਰ ਰਹੇ, ਇਹਦੀ ਵਜ੍ਹਾ ਕਿਆ ਇਹ ਸਿਆਸਤ ਹੀ ਹੈ ਜਾਂ ਆਪਣੀ ਮਰਜ਼ੀ ਨਾਲ ਤੁਸੀਂ? ਨਹੀਂ, ਮੈਂ ਆਪਣੀ ਨਹੀਂ ਕਰ ਰਿਹਾ। ਮੈਂ ਸਿਆਸਤ ਦੀ ਵਜ੍ਹਾ ਤੋਂ ਇਹ ਨਹੀਂ ਕਰ ਰਿਹਾ, ਪਰ ਮੈਂ ਹੁਣ ਕਰ ਨਹੀਂ ਰਿਹਾ। ਉਂਝ ਵੀ ਨਾ ਮੈਂ ਲਾਲਚੀ ਆਦਮੀ ਹੈਗਾ ਨਹੀਂ। ਮੈਂ ਕੋਈ 26 ਸਾਲ ਦੇ ਅੰਦਰ ਇੱਕ ਵੀ ਸ਼ਾਦੀ ਦਾ ਸ਼ੋਅ ਨਹੀਂ ਕੀਤਾ। ਸਾਨੂੰ ਸਭ ਤੋਂ ਜ਼ਿਆਦਾ ਪੈਸੇ ਮਿਲਦੇ ਨੇ ਪੌਪ ਆਰਟਿਸਟ ਨੂੰ ਸ਼ਾਦੀ ਦੇ ਸ਼ੋਅ ਦੇ, ਤੇ ਮੇਰੇ ਅਗਰ ਦੇ ਤੇ ਅਬਰਾਰ ਅਗਰ ਦੇ ਜਿਹੜੇ ਲੋਕ ਨੇ, ਸਾਨੂੰ ਤੇ ਸਭ ਤੋਂ ਜ਼ਿਆਦਾ ਸ਼ਾਦੀ ਦੇ ਸ਼ੋਅ ਆਉਂਦੇ ਸਨ, ਕਿਉਂਕਿ ਅਸੀਂ ਭੰਗੜੇ ਗਾਉਂਦੇ ਸੀ। ਤੇ ਭੰਗੜੇ ਦਾ ਤੁਸੀਂ ਪਤਾ, ਤੁਹਾਨੂੰ ਪਤਾ ਫੈਸਟੀਵਿਟੀ ਹੁੰਦੀ ਹੈ। ਤੇ ਮੈਂ ਕਰੋੜਾਂ ਰੁਪਇਆ, ਬਲਕਿ ਸ਼ਾਇਦ ਅਰਬਾਂ ਰੁਪਇਆ ਨਹੀਂ ਕਮਾਇਆ, ਕਿਉਂਕਿ ਸ਼ਾਦੀ ਦੇ ਸ਼ੋਅ ਤੇ ਸਭ ਤੋਂ ਜ਼ਿਆਦਾ ਪੈਸੇ ਮਿਲਦੇ ਨੇ। ਲੋਕੀ ਆਪਣੇ ਬੱਚਿਆਂ ਦੇ ਖੁਸ਼ੀ ਦੇ ਅੰਦਰ ਕਰਦੇ ਨੇ, ਮੈਂ ਨਹੀਂ ਕੀਤੇ। ਤੇ ਇਸ ਵਾਸਤੇ ਮੈਂ ਲਾਲਚੀ ਉਸ ਵੇਲੇ ਵੀ ਨਹੀਂ ਹੈਗਾ ਸੀ, ਹੁਣੇ ਵੀ ਨਹੀਂ ਹੈਗਾ। ਹੁਣ ਮੈਂ ਆਪਣਾ ਘਰ ਚਲਾ ਲੈਣਾ, ਜਿੰਨਾ ਮੈਂ ਥੋੜਾ ਬਹੁਤ ਪੈਸਾ ਪੂਸਾ ਕਮਾਇਆ, ਤੇ ਹੁਣ ਮੈਂ ਹੋਰ ਨਹੀਂ ਚਾਹੁੰਦਾ 1 ਕਰੋੜ ਰੁਪਇਆ ਵੀ ਕੋਈ ਦਵੇ ਨਾ, ਤੇ ਮੈਂ ਕਨਸਰਟ ਨਹੀਂ ਕਰਦਾ। ਠੀਕ ਹੋ ਗਿਆ। ਚਲੋ, ਲਾਲਚ ਤੇ ਨਹੀਂ, ਲੇਕਿਨ ਪੈਸੇ ਦੀ ਇੰਪੋਰਟੈਂਸ ਸਮਝ ਦੋ। ਮੇਰੇ ਘਰ ਚੱਲਦਾ ਹੈ ਨਾ ਜੀ, ਤੇ ਪਾਰਟੀ ਚਲਾਉਣ ਵਾਸਤੇ ਵੀ ਤਾਂ ਪੈਸਾ ਚਾਹੀਦਾ। ਉਹ ਵੀ ਚੱਲਦੀ ਹੈ, ਉਹ ਵੀ ਚੱਲਦਾ। ਵੇਖੋ ਇਹ ਗੱਲ ਮੈਂ ਤੁਹਾਨੂੰ ਦੱਸਾਂ, ਮੈਂ ਵਜ਼ੀਰ ਸਾਹਿਬ ਤੁਹਾਡੀ ਗੱਲ ਠੀਕ ਹੈ, ਮੈਂ ਬਾਅਦ ਚ ਤੁਹਾਡਾ ਕੁਐਸਚਨ। ਅਗਰ ਕੋਈ ਪਾਰਟੀ ਜਿਹੜੀ ਸੋਸ਼ਲਿਸਟ ਪਾਰਟੀ ਹੋਵੇ, ਜਿਹੜੀ ਲੈਫਟ ਦੀ ਪਾਰਟੀ ਹੋਵੇ, ਤੇ ਜਿਹੜੀ ਆਮ ਲੋਕਾਂ ਦੀ ਗੱਲ ਕਰੇ, ਅਗਰ ਤੁਸੀਂ ਆਪਣੇ ਪੈਸੇ ਨਾਲ ਸਾਰੀ ਮੈਂ ਚਲਾਣੀ ਹੈ ਨਾ, ਤਾਂ ਫਿਰ ਬਿਹਤਰ ਬੰਦ ਕਰ ਦਿਓ। ਇਹ ਪਾਰਟੀ ਲੋਕੀ ਚਲਾਉਂਦੇ ਨੇ ਆਪੇ। ਠੀਕ। ਅਗਰ ਲੋਕੀ, ਮੈਂ ਜਦੋਂ ਤੱਕ ਚਲਾਨਾ ਵਾਂ, ਹਾਲੇ ਵੀ ਮੈਂ ਚਲਾ ਰਿਹਾ, ਮੇਰੇ ਪੈਸੇ ਬਹੁਤ ਲੱਗ ਰਹੇ ਨੇ, ਹੋਰ ਵੀ 2-3 ਲੋਕ ਨੇ, ਅਸੀਂ 3-4 ਲੋਕ ਹਾਂ ਸਾਰੇ ਜਿਹੜੇ ਚਲਾਉਂਦੇ ਨੇ। ਅਗਰ ਅਗਲੇ 4-5 ਸਾਲ ਵੀ ਅਸੀਂ ਚਲਾਣੀ ਹੈ ਤਾਂ ਬਿਹਤਰ ਅਸੀਂ ਬੰਦ ਕਰ ਦੇਵਾਂਗੇ। ਅਗਰ ਲੋਕਾਂ ਨੂੰ ਗੱਲ ਨਹੀਂ ਸਮਝ ਆਉਂਦੀ, ਲੋਕੀ ਅਗਰ ਇਹਦੇ ਅੰਦਰ ਨਹੀਂ ਆ ਕੇ
ਆਪਣੇ ਚੰਦਿਆਂ ਨਾਲ ਪਾਰਟੀ ਦੇ ਸਾਰੀ ਆਪਰੇਸ਼ਨਸ ਨਹੀਂ ਚਲਾਉਂਦੇ ਤੇ ਫਿਰ ਇਹ ਪਾਰਟੀ ਬਣੇਗੀ ਵੀ ਨਹੀਂ। ਇਸ ਵਾਸਤੇ ਮੈਂ ਕਿਉਂ ਸਾਰੀ ਉਮਰ ਇਹਦੇ ਵਾਸਤੇ ਮਿਹਨਤ ਕਰ ਕਰਕੇ ਪੈਸੇ ਪਾਉਂਦਾ ਰਿਹਾ ਕਿ ਇਸ ਵਾਸਤੇ ਸਿਰਫ ਕਿ ਮੇਰੀ ਪਾਰਟੀ ਹੈ ਜੀ, ਇਹਦਾ ਨਾਂ ਰਵੇ। ਨਹੀਂ, ਅਸੀਂ ਜਿਹੜੇ ਕੰਮ ਅਸੀਂ ਬਣਾਈਏ, ਅਗਰ ਉਹ ਕੰਮ ਨਹੀਂ ਹੁੰਦਾ ਤੇ ਕੋਈ ਫਰਕ ਨਹੀਂ ਪੈਂਦਾ, ਅਸੀਂ ਫਿਰ ਪਾਰਟੀ ਵੀ ਡਿਸਮੈਂਟਲ ਕਰ ਦਾਂਗੇ। ਕਿ ਅਕਸਰ ਦੇਖਿਆ ਸੀ ਜਿਹੜੇ ਸੈਲੀਬ੍ਰਿਟੀਜ਼ ਨੇ ਉਹਨਾਂ ਨੇ ਕੁਝ ਨਾਲ ਕੋਈ ਅਦਾਰਾ ਬਣਾ ਲਿਆ, ਜਿਵੇਂ ਇਬਰਾਰੁਲ ਹਕ ਨੇ ਸਹਾਰਾ ਬਣਾ ਲਿਆ ਜੀ। ਤੇ ਇੱਕ ਤੇ ਇਹ ਦੱਸਣਾ ਕਿ ਕਿਆ ਤੁਸੀਂ ਵੀ ਕੋਈ ਸੋਚਿਆ ਕਿ ਇਸ ਤਰ੍ਹਾਂ ਦਾ ਕੋਈ ਨਾਲ ਬਣਾਵਾਂ, ਤੇ ਇੱਕ ਇਹ ਦੱਸਣਾ ਕਿ ਇਬਰਾਰੁਲ ਹਕ ਇੱਕ ਸਿੰਗਿੰਗ ਦਾ ਤੁਹਾਡਾ ਇੱਕ ਕੋਲੀਗ ਸੀ ਤੇ ਔਰ ਉਹ ਪੀਟੀਆਈ ਚ ਗਿਆ, ਤੇ ਕਿਆ ਤੁਹਾਡੇ ਔਰ ਉਹਨਾਂ ਦੇ ਦਰਮਿਆਨ ਕੋਈ ਇਖਤਲਾਫ ਸੀ? ਉਹ ਤੁਹਾਡੇ ਲਈ ਕਿਉਂ ਨਹੀਂ ਹੋਇਆ? ਨਹੀਂ, ਉਹ ਤੇ ਵੇਖੋ, ਉਹ ਤੇ ਚੜ੍ਹਦੇ ਸੂਰਜ ਦੀ ਪੂਜਾ ਹੀ ਕਰਦੇ ਨੇ ਜ਼ਿਆਦਾਤਰ ਜਿਹੜੇ ਸ਼ੋਬਿਜ਼ ਦੇ ਲੋਕ ਨੇ। ਉਸ ਲਈ ਇਮਰਾਨ ਖਾਨ ਨੇ ਮੈਨੂੰ 2013 ਵਿੱਚ ਸ਼ਹਜ਼ਾਦ ਰੋਏ ਮੈਨੂੰ ਤੇ ਅਬਰਾਰ ਨੂੰ ਤਿੰਨਾਂ ਨੂੰ ਗਿਆ ਸੀ, ਤੇ ਮੈਨੂੰ ਤੇ ਅਬਰਾਰ ਨੂੰ ਲੈਣ ਤੋਂ ਕੋਈ 6-7 ਮਹੀਨੇ ਜਾਂ ਸ਼ਾਇਦ 1 ਸਾਲ ਪਹਿਲੇ ਤੋਂ ਇਮਰਾਨ ਖਾਨ ਕਹਿ ਰਿਹਾ ਸੀ ਕਿ ਮੇਰੀ ਪਾਰਟੀ 'ਚ ਆਓ। ਇੱਕ ਦਫਾ ਤੇ ਲਿਆਕਤ ਬਲੋਚ ਗਵਾਹ ਨੇ ਮੇਰੇ ਨਾਲ ਬੈਠੇ ਸਨ ਤੇ ਇਮਰਾਨ ਨੇ ਕਿਹਾ, ਉਹਨਾਂ ਦੇ ਸਾਹਮਣੇ ਕਿ ਯਾਰ ਆ ਪਾਰਟੀ में क्यों नहीं आते। ਤੇ 2 ਦਫਾ ਇੱਕ ਮੇਰਾ ਦੋਸਤ ਹੈ ਕਰਾਚੀ 'ਚ, ਬਹੁਤ ਵੱਡਾ ਆਰਟਿਸਟ ਹੈ, ਮੈਂ ਨਾਂ ਨਹੀਂ ਉਹਦਾ ਲੈਂਦਾ, ਉਹਨੇ ਮੈਨੂੰ ਇਹਨਾਂ ਦਾ ਪੈਗਾਮ ਭਿਜਵਾਇਆ ਕਿ ਉਹ ਕਹਿ ਰਹੇ ਨੇ ਕਿ ਪਾਰਟੀ ਜਾਓ। ਤੇ ਮੈਂ ਕਿਹਾ ਯਾਰ ਉਹਨਾਂ ਨੂੰ ਕਹਿ ਦਿਓ ਕਿ ਮੈਂ ਇਸ ਵੇਲੇ ਨਹੀਂ ਕਰਨਾ ਚਾਹ ਰਿਹਾ ਕੋਈ। ਤੇ ਚੌਥੀ ਦਫਾ ਉਹਨਾਂ ਨੇ ਫਿਰ ਮੈਨੂੰ ਲਾਹੌਰ ਦੇ ਜਲਸੇ ਅਸੀਂ ਆਪੇ ਕਿਹਾ, ਫਿਰ ਇਹ ਜਿਹੜਾ ਲਾਹੌਰ ਦਾ ਜਲਸਾ ਹੋਇਆ ਸੀ 2013 ਵਿੱਚ। ਅੱਛਾ। ਤੇ ਇਸ ਵਾਸਤੇ ਵੇਖੋ ਅਬਰਾਰ ਜਿਹੜਾ ਉਹ ਤਾਂ ਬਹੁਤ ਬਾਹਰ ਚ ਗਿਆ। ਪਹਿਲੀ ਚੋਇਸ ਇਮਰਾਨ ਖਾਨ ਦੀ ਮੈਂ ਹੈਗਾ ਸੀ, ਉਹ ਤੁਸੀਂ ਇਮਰਾਨ ਕੋਲੋਂ ਪੁੱਛ ਲੈਣਾ। ਅਗਰ ਬਾਹਰ ਉਹ ਆਉਂਦਾ ਹੈ, ਮੈਂ ਤਾਂ ਚਾਹੁੰਦਾ ਕਿ ਉਹ ਬਾਹਰ ਆਵੇ, ਮੈਂ ਚਾਹੁੰਦਾ ਹਾਂ ਕਿ ਉਹ ਬਾਹਰ ਵੀ ਆਵੇ ਤੇ ਸਾਡਾ ਉਹਦੇ ਨਾਲ ਇੱਕ ਘੁਮਸਾਨ ਦਾ ਰੰਗ ਵੀ ਇੱਕ ਲੈਫਟ ਰਾਈਟ ਉਹਨਾਂ ਨੂੰ ਅਗਰ ਇੱਕ ਦਿਨ ਦਾ ਤੁਹਾਨੂੰ ਹੁਕੂਮਤ ਦੇ ਦਿੱਤੀ ਜਾਏ ਤੇ ਕੀ ਰਿਫਾਰਮਸ ਕਰੋਗੇ? ਹਾਂ, 1 ਮਿੰਟ ਦੇ ਵਿੱਚ ਸਾਨੂੰ ਦੱਸ ਦਿਓ ਇੱਕ ਕਰੰਟ ਸਿਨੈਰੀਓ 'ਚ। 1 ਮਿੰਟ ਵਿੱਚ ਨਹੀਂ, ਮੈਂ ਤੁਹਾਨੂੰ 10 ਸੈਕਿੰਡ ਦੱਸ ਦਿੰਦਾ। ਇੱਕ ਲੈਂਡ ਰਿਫਾਰਮਸ, ਸ਼ਹਿਰੀ ਵੀ ਤੇ ਦੇਹੀ ਵੀ। ਦੂਜਾ ਆਈਪੀਪੀ ਨੂੰ ਨੈਸ਼ਨਲਾਈਜ਼ ਕਰਾਂਗੇ ਸੀ, ਉਹਨਾਂ ਨੇ ਸਾਰਿਆਂ ਨੇ ਕਿਹਾ ਯਾਰ। ਤੀਜਾ ਅਸੀਂ ਇੱਥੇ ਐਮਰਜੈਂਸੀ ਇੰਡਸਟਰੀ ਲਾਵਾਂਗੇ, ਰਿਆਸਤ ਲਾਵੇਗੀ, ਇਹ ਅਮੀਰਾਂ ਦੇ ਨਹੀਂ ਛੱਡਾਂਗੇ। ਈਦ ਦਾ ਮੌਕਾ ਹੈ ਤੇ ਪਾਕਿਸਤਾਨ ਦੀ ਨੌਜਵਾਨ ਨਸਲ ਵਾਸਤੇ, ਬਲਕਿ ਪਾਕਿਸਤਾਨ ਦੀ ਆਵਾਮ, ਖਵਾਤੀਨ و ਹਜ਼ਰਾਤ ਵਾਸਤੇ ਐਜ਼ ਅ ਸੈਲੀਬ੍ਰਿਟੀ ਵੀ ਔਰ ਪਾਰਟੀ ਚੇਅਰਮੈਨ ਵੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਤੇ ਇਹ ਕਹਾਂਗਾ ਕਿ ਪਾਕਿਸਤਾਨ ਨੂੰ ਇਸ ਵਾਸਤੇ ਨਾ ਇਸ ਵੇਲੇ ਯੂਨਿਟੀ ਦੀ ਜ਼ਰੂਰਤ ਹੈ, ਯਕਜਹਿਤੀ ਦੀ। ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਇਹਨਾਂ ਦੇ ਤੁਸੀਂ ਬੇਸ਼ੱਕ ਸਪੋਰਟਰ ਹੋ, ਸਾਡੇ ਵੀ ਕੋਈ ਜਿਹੜੇ ਨੇ ਉਹ ਵੀ ਰਹਿਣ ਤੇ ਬਾਕੀ ਪਾਰਟੀਆਂ ਦੇ ਵੀ, ਪਰ ਤੁਸੀਂ ਪਾਕਿਸਤਾਨ ਦਾ ਸਭ ਤੋਂ ਪਹਿਲੇ ਸੋਚੋ। ਪਾਕਿਸਤਾਨ ਹੈਗਾ ਤੇ ਤੁਸੀਂ ਵੀ ਹੈਗੇ ਹੋ, ਤੇ ਉਹਦੇ ਬਾਅਦ ਇਨਸਾਨੀਅਤ ਦਾ ਵੀ ਸੋਚੋ। ਜਿੱਥੇ ਵੀ ਜੰਗਾਂ ਹੋਣਗੀਆਂ ਲੋਕੀ ਮਰਨਗੇ, ਤੇ ਕੋਈ ਐਸੀ ਸੂਰਤ ਹਾਲ ਦੇ ਹਵਾਲੇ ਨਾਲ ਅਮਨ ਜਿੱਥੇ ਹੋਏ, ਜਿੱਥੇ ਲੋਕਾਂ ਨੂੰ ਖੁਸ਼ਹਾਲੀ ਮਿਲੇ, ਤਰੱਕੀ ਮਿਲੇ ਪੂਰੀ ਦੁਨੀਆ ਦੇ ਇਨਸਾਨਾਂ ਨੂੰ, ਤੇ ਉਸ ਹਵਾਲੇ ਨਾਲ ਆਪਣੀ ਜ਼ਿਹਨ ਦੀ ਤਾਮੀਰ ਕਰੋ। ਤੁਸੀਂ ਆਈਡੈਂਟੀਟੀ ਪੋਲਿਟਿਕਸ ਨਾ ਕਰੋ। ਤੁਸੀਂ ਇਹ ਨਾ ਸੋਚੋ ਕਿ ਮੁਸਲਮਾਨ ਤੇ ਹਿੰਦੂ ਤੇ ਸਿੱਖ ਤੇ ਮਸੀਹੀ ਤੇ ਬੁੱਧ ਮਤ ਤੇ ਜਾਂ ਉਹ ਕੀ ਉਹਨੂੰ ਕਹਿੰਦੇ ਨੇ ਇੱਕ ਰਹਿ ਗਏ ਨੇ ਯਹੂਦੀ, ਤੇ ਇਹਨਾਂ ਲੋਕਾਂ ਦਾ ਨਹੀਂ ਸੋਚ ਕੇ ਕਰੋਗੇ ਇਹ ਸਾਡੇ ਖਿਲਾਫ ਹੈ, ਤੁਸੀਂ ਉਹਦੇ ਖਿਲਾਫ ਆ। ਤੁਸੀਂ ਸੋਚੋ ਕਿ ਇੱਥੇ ਪੂਰੀ ਦੁਨੀਆ ਵਿੱਚ ਅਮੀਰ ਜਿਹੜਾ ਤਬਕਾ ਹੈ, ਸ਼ਰਾਫੀ, ਉਹਦਾ ਕਬਜ਼ਾ ਹੈ, ਉਹਦੇ ਖਿਲਾਫ ਲੜਨ ਵਾਸਤੇ ਕਲਾਸ ਵਾਰ ਜਿਹੜੀ ਹੈ, ਜਿਹੜੀ ਤਬਕਾਤੀ ਜੰਗ ਹੈ, ਸਿਆਸੀ ਜੰਗ, ਕੋਈ ਘਰਾਂ 'ਚ ਨਹੀਂ ਹੋਣੀ ਜਾਂ ਤਲਵਾਰਾਂ ਫੜ ਕੇ ਕੋਈ ਸੜਕਾਂ 'ਤੇ ਨਹੀਂ ਹੋਣੀ ਹੈ, ਸਿਆਸੀ ਮੈਦਾਨ 'ਚ ਹੋਣੀ ਹੈ। ਉਹਦੇ ਵਾਸਤੇ ਤਿਆਰੀ ਕਰੋ ਤੇ ਉਹਦੇ ਵਿੱਚ ਸਾਰੇ ਆਇਡੈਂਟੀਟੀਜ਼ ਨੂੰ ਆਪਣੇ ਨਾਲ ਮਿਲਾਓ। ਤੇ ਮੇਰਾ ਤੇ ਇਹੀ ਉਹਨਾਂ ਨਾਲ ਮੇਰਾ ਇਹੀ ਪੈਗਾਮ ਹੈ ਕਿ ਲੋਕੀ ਤਬਕਾਤੀ ਸਿਆਸਤ ਨੂੰ ਸਮਝ ਕੇ ਤਬਕਾਤ ਨੂੰ ਜੋੜਨ, ਆਪਣੇ ਮਿਡਲ ਕਲਾਸ ਤੇ ਵਰਕਿੰਗ ਕਲਾਸ ਨੂੰ ਤੇ ਗਰੀਬ ਲੋਕਾਂ ਨੂੰ, ਤੇ ਇਹਨਾਂ ਦੇ ਸਾਹਮਣੇ ਖਲੋ ਕੇ ਨਿਜ਼ਾਮ ਉਲਟਾਉਣ, ਇਹ ਜਿਹੜਾ ਸਮਾਜਰੀ ਨਿਜ਼ਾਮ ਚੱਲ ਰਿਹਾ ਦੁਨੀਆ 'ਚ। ਤੇ ਬਹੁਤ ਖੂਬਸੂਰਤ ਤੁਸੀਂ ਮੈਸੇਜ ਦਿੱਤਾ ਈਦ ਦੇ ਮੌਕੇ ਦੇ ਉੱਤੇ ਔਰ ਕਲਾਸ ਦੇ ਵਾਲੇ ਨਾਲ ਵੀ। ਤੇ ਐਸਨ ਸਾਹਿਬ ਮੈਂ ਵੀ ਆਪਣੀ ਇੱਕ ਦੇ ਦਿਆਂ ਇਹਨਾਂ ਦੇ ਵਾਲੇ ਨਾਲ ਫਿਰ ਤੁਸੀਂ ਮੈਸੇਜ ਦਿਓ। ਤੇ ਮੈਂ ਵੀ ਇਸ ਐਗਰੀ ਕਰਨਾ ਵਾ ਜਨਾਬ ਜਵਾਦ ਅਹਿਮਦ ਸਾਹਿਬ ਨਾਲ, ਤੇ ਇੱਕ ਉਹਨਾਂ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਵਕਤ ਦਿੱਤਾ, ਸਾਨੂੰ ਇੱਜ਼ਤ ਦਿੱਤੀ। ਈਦ ਦਾ ਮੌਕਾ ਹੈ ਤੇ ਬਾਕੀ ਆਪਣੇ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਕਹਾਂਗੇ ਈਦ ਦੀਆਂ ਖੁਸ਼ੀਆਂ ਮਨਾਓ ਔਰ ਜਵਾਦ ਸਾਹਿਬ ਦੇ ਗੀਤ ਸੁਣੋ ਔਰ ਉਹਨਾਂ ਦੀਆਂ ਗੱਲਾਂ ਦੇ ਉੱਤੇ ਵੀ ਅਮਲ ਕਰੋ। ਈਦ ਦਾ ਮੌਕਾ ਹੈ ਤੇ ਦਸਤੂਰ ਵੀ ਹੈ, ਰਿਵਾਜ ਵੀ ਹੈ। ਤੇ ਬਿਲਕੁਲ ਐਂਡ ਤੇ ਪਹੁੰਚ ਗਿਆ ਨਾਜ਼ਰੀਨ, ਤੇ ਤੁਹਾਡੀਆਂ ਫਰਮਾਇਸ਼ਾਂ ਸਾਨੂੰ ਜਿਹੜੀਆਂ ਨੂੰ ਪਹਿਲੇ ਮੌਸੂਲ ਹੋਈਆਂ ਸਨ, ਤੇ ਮਹਿੰਦੀ ਗਾਣਾ ਜਿਹੜਾ ਵੇ ਅਗਰ ਉਹ ਨਾ ਜਵਾਦ ਸਾਹਿਬ ਕੋ ਸੁਣਿਆ ਜਾਏ ਤੇ ਇਹ ਜਾਂਦੇ ਜਾਂਦੇ ਤੇ ਇਹ ਜਿਹੜਾ ਨਾ ਉਹ ਕੀ ਕਹਿੰਦੇ ਨੇ ਨਾ ਇਨਸਾਫੀ ਈਦ ਦਾ ਮੁਕੰਮਲ ਨਹੀਂ ਹੁੰਦਾ ਸਰ। ਹਾਂਜੀ, ਈਦ ਮੁਕੰਮਲ ਨਹੀਂ ਇਹਦੇ ਨਾਲ ਹੋਏਗੀ। ਠੀਕ ਹੈ, ਮੈਂ ਪੂਰੇ तमाम ਪਾਕਿਸਤਾਨੀਆਂ ਨੂੰ ਤੇ
ਉਹ ਵੀ ਲੋਕ ਜਿਹੜੇ ਪਾਕਿਸਤਾਨ ਤੋਂ ਇਲਾਵਾ ਵੀ ਪਾਕਿਸਤਾਨ ਦੇ ਅੰਦਰ ਪਾਕਿਸਤਾਨ ਦੇ ਬਾਹਰ ਰਹਿੰਦੇ ਨੇ, ਜਿਹੜਾ ਇਹ ਗਾਣਾ ਹਰ ਸੂਰਤ ਵਿੱਚ ਆਪਣੀ ਸ਼ਾਦੀਆਂ ਤੇ ਲਾਉਂਦੇ ਨੇ, ਉਹਨਾਂ ਸਾਰਿਆਂ ਨੂੰ ਡੈਡੀਕੇਟ ਕਰ ਰਹੇ ਹਾਂ। ਜੂੜੇ में जूही की बीनी, बाह में हार सिंगार, कान में जगमग बाली पता, गले में जुगनू हार, संदल ऐसी पेशानी पे बिंदिया लाई बहा, गोरी करत सिंगार, गोरी करत सिंगार, गोरी करत सिंगार, गोरी करत सिंगार। ਬਹੁਤ ਸ਼ੁਕਰੀਆ ਜਵਾਦ ਸਾਹਿਬ, ਤੁਸੀਂ ਸਾਨੂੰ ਈਦ ਦੇ ਮੌਕੇ ਤੇ ਜਿਹੜਾ ਟਾਈਮ ਦਿੱਤਾ, ਬਲਕਿ ਸਾਡੀ ਈਦ ਜਿਹੜੀ ਉਹਨੂੰ ਚਾਰ ਚਾਂਦ ਲਾਤੇ ਨੇ। ਤੇ ਹੁਣ ਤੁਹਾਡੇ ਕੋਲ ਜਾਣਿਆ ਜੀ, ਇਜਾਜ਼ਤ ਹੋ ਚੋਈ ਸਾਹਿਬ, ਇਜਾਜ਼ਤ ਲਈਏ। ਨਹੀਂ ਜੀ ਬਿਲਕੁਲ ਇਜਾਜ਼ਤ ਹੈ ਜੀ, ਬਹੁਤ ਸ਼ੁਕਰੀਆ ਜੀ, ਖੁਸ਼ ਰਹੋ, ਈਦ ਦੀਆਂ ਖੁਸ਼ੀਆਂ ਮਨਾਓ। ਨਾਜ਼ਰੀਨ, ਪ੍ਰੋਗਰਾਮ ਦਾ ਵਕਤ ਹੋ ਗਿਆ ਖਤਮ ਤੇ ਈਦ ਦਾ ਮੌਕਾ ਹੈ, ਈਦ ਦੀਆਂ ਖੁਸ਼ੀਆਂ ਮਨਾਓ ਔਰ ਇਸ ਈਦ ਦੇ ਮੌਕੇ ਤੇ ਆਪਣੇ ਇਰਦ ਗਿਰਦ ਖਾਸ ਤੌਰ ਤੇ ਜਿਹੜੇ ਮੁਸਤਹਿਕੀਨ ਨੇ ਉਹਨਾਂ ਦਾ ਵੀ ਖਸੂਸੀ ਖਿਆਲ ਰੱਖੋ ਔਰ ਦਿਲ ਖੋਲ ਕੇ ਖੁਸ਼ੀਆਂ ਵੰਡੋ, ਦਿਲ ਵੱਡਾ ਕਰੋ, ਜਿਹੜਾ ਮਿਲੇ ਉਹਨੂੰ ਗਲੇ ਲਾਓ ਤੇ ਈਦ ਦੀ ਮੁਬਾਰਕ ਦਿਓ। ਤੇ ਸਾਨੂੰ ਤੇ ਸਾਡੀ ਗੂੜੀ ਗੱਲ ਦੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।